ਇਹ ਕਿੱਥੋਂ ਆ ਗਿਆ ਸਰਦਾਰ ਲਾਹੌਰ ਜਾ ਕੇ ਦਫ਼ਤਰ ਬਣਾ ਲਿਆ? ਬਸ ਸਾਨੂੰ ਪਾਕਿਸਤਾਨ ਦੀ ਮਹਿਮਾਨਨਵਾਜ਼ੀ ਖਿੱਚ ਲਿਆਉਂਦੀ ਹੈ ਹਰ ਵਾਰ। ਤੇ ਕਦੋਂ ਦਾ ਸ਼ੁਰੂ ਕੀਤਾ ਇੱਥੇ ਆਫਿਸ ਆਪਣਾ? ਹਾਂਜੀ ਵੀਰੇ, ਸਾਡਾ ਪਹਿਲਾ ਆਫਿਸ ਜਿਹੜਾ ਸੀਗਾ ਉਹ ਕਰਾਚੀ 'ਚ ਸੀਗਾ। 3 ਸਾਲ ਪਹਿਲਾਂ ਅਸੀਂ ਕਰਾਚੀ 'ਚ ਆਫਿਸ ਖੋਲ੍ਹਿਆ ਲੱਕੀ ਵਨ ਮਾਲ ਦੇ ਵਿੱਚ। ਹੁਣ ਅਸੀਂ ਐਮਪੋਰੀਅਮ ਮਾਲ ਇੱਥੇ ਲਾਹੌਰ ਦੇ ਵਿੱਚ ਜਿਹੜਾ ਹੈ ਆਫਿਸ ਖੋਲ੍ਹਿਆ, ਤਕਰੀਬਨ 1 ਸਾਲ ਹੋ ਚੱਲਾ। ਬਾਕੀ ਮੇਰਾ ਤਕਰੀਬਨ 10 ਸਾਲ ਦਾ ਜਿਹੜਾ ਤਜਰਬਾ ਇਸ ਫੀਲਡ ਦਾ। ਸਾਡਾ ਹੈੱਡ ਆਫਿਸ ਮਿਸਿਸਾਗਾ ਟੋਰਾਂਟੋ ਦੇ ਵਿੱਚ ਹੈ, ਤੇ ਇੱਕ ਸਾਡਾ ਚੌਥਾ ਆਫਿਸ ਹੈਗਾ ਮੋਰੀਸ਼ੀਅਸ ਦੇ ਵਿੱਚ, ਜੋ ਕਿ ਬਹੁਤ ਸਮਾਲ ਛੋਟੀ ਆਈਲੈਂਡ ਹੈ। ਲਿਫਾਫਾ ਫੜ ਲਿਆ, ਆ ਦੇਖੋ। ਇਹ ਜਿਹੜੀ ਜੁੱਤੀ ਹੈ ਨਾ, ਇਹ ਅਸੀਂ ਅਕਸਰ ਪਾਈ ਦੀ ਹੈ ਜਿੱਦਣ ਸਿਆਲਾਂ ਦੇ ਵਿੱਚ ਨਾ, ਖਾਸ ਤੌਰ ਤੇ ਜਰਾਬਾਂ ਪਾ ਕੇ ਨਾਲ। ਤੇ ਹਾਂ, ਆਪਣਾ ਫੈਸ਼ਨ ਚਲਾਓ, ਜਰਾਬਾਂ ਪਾ ਕੇ ਫਿਰ ਉੱਤੇ ਚਾਦਰ ਮੋਢਿਆਂ ਤੇ ਰੱਖ ਕੇ ਪੂਰਾ ਸਟਾਈਲ ਇਹਦੇ ਨਾਲ ਬਣਦਾ। ਅੱਛਾ, ਨਹੀਂ ਮੈਨੂੰ ਬਹੁਤ ਸੋਹਣੀ ਲੱਗੀ ਸੀਗੀ ਇਹ ਫੁੰਮਣ ਵਾਲੀ ਜੁੱਤੀ। ਤੇ ਰੇਸ਼ਮ ਨੂੰ ਬੜਾ, ਰੇਸ਼ਮ ਕਹਿੰਦਾ ਵੀ ਉੱਥੇ ਕਿਸੇ ਨੇ, ਮੈਂ ਜੇ ਉਹੀ ਚੀਜ਼ ਪਾਉਣੀ ਚਾਹੀਦੀ ਜਿਹੜੀ ਕਿਸੇ ਨੇ ਨਾ ਪਾਈ ਹੋਵੇ। ਆਹ ਦੇਖੋ, ਉਵੇਂ ਤੇ ਪਾਉਂਦੇ ਆ ਮੁੰਡੇ, ਪਰ ਮੈਂ ਫੈਸ਼ਨ ਚਲਾਉਣਾ ਹੈ ਕਿ ਕੁੜੀਆਂ ਵੀ ਪਾਣ। ਕੁੜਤਾ ਸਲਵਾਰ ਇਹ ਹੈਂਡਮੇਡ ਹੈ ਬਿਲਕੁਲ, ਇਹ ਕੋਈ ਪੇਂਟ ਨਹੀਂ ਕੀਤਾ ਹੋਇਆ। ਜ਼ਿਆਦਾਤਰ ਅਸੀਂ ਪੰਜਾਬ 'ਚ ਦੇਖਦੇ ਹਾਂ ਵੀ ਇਹ ਪੇਂਟ ਜਿਹਾ ਕੀਤਾ ਹੁੰਦਾ ਹੈ, ਇਹ ਹੱਥ ਦੀ ਕਢਾਈ ਹੈ ਔਰ ਬਹੁਤ ਸੋਹਣੀ ਜੁੱਤੀ ਹੈ। ਤੇ ਜਿਹੜੀ ਇੱਕ ਹੀਣਿਆਂ ਦੀ ਬੋਲੀ ਹੈ, ਜਿਹੜੀ ਮਾਣਿਆਂ ਦੀ ਬੋਲੀ ਹੈ, ਜਿਹਨੂੰ ਅੱਜ ਤੱਕ ਕਿਤੇ ਸਰਕਾਰੇ ਦਰਬਾਰੇ ਕੋਈ ਇਸ ਨੂੰ ਰਸਾਈ ਨਹੀਂ ਮਿਲ ਪਾਈ, ਉਹ ਪੰਜਾਬੀ ਜ਼ੁਬਾਨ ਹੈ। ਦੁਨੀਆ ਦੇ ਵਿੱਚ ਸ਼ਾਇਦ ਇੰਜ ਕਿਤੇ ਵੀ ਨਹੀਂ ਹੁੰਦਾ ਕਿ 13 ਕਰੋੜ ਲੋਕਾਂ ਦੀ ਬੋਲੀ ਦੇ ਨਾਲ ਇਤਨਾ ਬੁਰਾ ਸਲੂਕ ਕੀਤਾ ਜਾਵੇ ਕਿ ਉਹਨਾਂ ਤੋਂ ਦਹਾਈਆਂ ਗੁਜ਼ਰ ਜਾਣ, ਸਦੀਆਂ ਗੁਜ਼ਰ ਜਾਣ, ਉਹਨਾਂ ਦੀ ਬੋਲੀ ਨੂੰ, ਖੁੱਸੇ ਨੂੰ, ਔਰ ਬੋਲੀ ਦੇ ਲੋਕ ਉਹਨਾਂ ਦੇ ਹੱਕਾਂ ਵਾਸਤੇ ਨਿਕਲਣ ਵੀ। ਔਰ ਨਾਲ ਅਸਾਂ ਨਾ 2 ਪੰਜਾਬ ਮਾਨ ਅਵਾਰਡ 2 ਹਿੱਸਿਆਂ 'ਚ ਰੱਖੇ ਨੇ, ਮਤਲਬ 10 ਅਜਿਹੇ ਬੰਦੇ ਜਿਹੜੇ ਇਸ ਪੰਜਾਬ ਦੇ ਹੋਣਗੇ ਔਰ 10 ਬੰਦੇ ਅਸੀਂ ਬਾਹਰ ਦੇ ਪੰਜਾਬ, ਦੂਜੇ ਪੰਜਾਬਾਂ 'ਚੋਂ ਚੁਣਾਂਗੇ। ਔਰ ਉਹ ਕਿਉਂ ਚੁਣੇ ਜਾਵਣਗੇ ਉਹਦੇ ਬਾਰੇ ਇੱਕ ਬਕਾਇਦਾ ਕਾਨਫਰੰਸ ਦੇ ਅੰਦਰ ਉਹ ਵੀ ਦੱਸਿਆ ਜਾਵੇਗਾ ਕਿ ਇਹ ਕੀ ਵਜ੍ਹਾ ਸੀ ਕਿ ਅਵਾਰਡ ਇਹਨਾਂ ਨੂੰ ਦਿੱਤੇ ਗਿਆ। ਵਧੀਆ ਚੱਲ ਰਿਹਾ। ਮੈਨੂੰ ਲੱਗਦਾ ਬਹੁਤ ਜ਼ਰੂਰੀ ਆ ਵੀ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਗੱਲ, ਜਿਹੜੀ ਪੋਜ਼ਿਟਿਵ ਗੱਲ ਹੈ ਉਹ ਰੱਖਦੇ ਹਾਂ ਤੇ ਲੋਕਾਂ ਤੱਕ ਪਹੁੰਚਦੀ ਆ। ਜਿਹੜੇ ਪੰਜਾਬ ਦੇ ਵਿੱਚ ਪੰਜਾਬੀ ਨੇ, ਖਾਸ ਤੌਰ ਤੇ ਯੰਗਸਟਰ, ਪਿਛਲੀ ਵਾਰੀ ਮੈਂ ਵੇਖਿਆ ਵੀ ਇੰਨੀ ਵੱਡੀ ਤਾਦਾਦ ਦੇ ਵਿੱਚ ਲੋਕ ਆਏ ਸਕੂਲਾਂ ਕਾਲਜਸ ਤੋਂ। ਉਹ ਸਿਰਫ ਆਏ ਕਿਸ ਤਰ੍ਹਾਂ ਕਿ ਉਹਨਾਂ ਨੇ ਵੇਖਿਆ ਵੀ ਕੁਛ ਨਾ ਕੁਛ ਚੱਲਣ ਡਿਆ, ਕਿਉਂਕਿ ਪਿਆਰ ਆ ਪੰਜਾਬੀ ਦੇ ਨਾਲ, ਪੰਜਾਬ ਦੇ ਨਾਲ ਪਿਆਰ ਆ। ਲੋਕ ਦੂਰੋਂ ਸ਼ਹਿਰਾਂ ਤੋਂ, MGR ਖਾਂ ਕੀ, ਲਈਆ ਕੀ, ਸਾਰੇ ਪਾਸਿਓਂ ਆਏ। ਸੋ ਇਸ ਤਰ੍ਹਾਂ ਦੀ ਕੋਸ਼ਿਸ਼ ਇਹ ਰਹੇਗੀ ਆਪਣੇ ਇਸ ਵਾਰੀ ਕਿ ਆਪਾਂ ਸਾਰੇ ਦੋਸਤਾਂ ਨੂੰ, ਜਿਹੜੇ ਵਲੌਗਰਸ ਨੇ, ਇਨਫਲੂਐਂਸਰਸ ਨੇ ਸੋਸ਼ਲ ਮੀਡੀਆ 'ਤੇ, ਟਿਕਟੋਕ 'ਤੇ ਨੇ, ਚਾਹੇ ਇੰਸਟਾਗ੍ਰਾਮ 'ਤੇ ਨੇ, ਸਾਰਿਆਂ ਨੂੰ ਦਾਵਤ ਦਈਏ ਫਰਦਨ ਜਾ ਕੇ ਸ਼ਹਿਰਾਂ ਦੇ ਵਿੱਚ ਛੋਟੇ ਇਕੱਠ ਕਰਕੇ। ਵੱਡੂ ਸਾਹਿਬ ਨੇ ਹੋਈ ਸੀ ਕਿ ਆਪਾਂ ਜਾਵਾਂਗੇ, ਉਹਨਾਂ ਨੂੰ ਸਾਰਿਆਂ ਨੂੰ ਕਵਾਂਗੇ, ਸਾਰੇ ਲੋਕ। ਪਿਛਲੀ ਵਾਰੀ ਨਾਲ ਵੱਧ ਵੱਡੀ ਇਹ ਕਾਨਫਰੰਸ ਜਿਹੜੀ ਹੋਏਗੀ। ਜੀ ਆਪਾਂ ਆ ਗਏ ਹਾਂ ਪਿਲਾਕ ਕਜ਼ਾਫੀ ਸਟੇਡੀਅਮ ਦੇ ਬਾਹਰ। ਪੰਜਾਬੀ ਦਾ ਬਣਿਆ 3 ਬਿਲਡਿੰਗਸ ਨੇ। ਪੰਜਾਬ ਅਦਾਰਾ ਬਰਾਏ ਜ਼ੁਬਾਨ, ਫਨ ਤੇ ਸਕਾਫਤ, ਤੇ ਪੰਜਾਬੀ ਲੈਂਗੁਏਜ ਇੰਸਟੀਟਿਊਟ, ਆਰਟ ਕਲਚਰ, ਸਾਰਾ ਕੁਛ ਇੱਥੇ। ਤੇ ਇੱਥੇ ਅੱਜ ਦੀ ਹੋ ਰਿਹਾ ਪ੍ਰੋਗਰਾਮ, ਜਿਹੜੀ ਅਨਾਊਂਸਮੈਂਟ ਆਪਾਂ ਕਰਨੀ ਆ, ਦੂਜੀ ਜਿਹੜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਉਹਦੀ ਅੱਜ ਅਨਾਊਂਸਮੈਂਟ ਹੈ। ਤੇ ਕਿਹੜੀ ਡੇਟਾ ਨੇ ਉਹ ਤੁਹਾਨੂੰ ਅੱਗੇ ਵੇਖ ਕੇ ਦੱਸਦਾ ਮੈਂ। ਸਾਹਿਰ ਸਾਹਿਬ ਹਨ, ਸੋ ਇਹਨਾਂ ਦੀ ਨੁਮਾਇੰਦਗੀ ਕਰਨਗੇ ਜ਼ਹੀਰ ਵੱਟੂ ਸਾਹਿਬ, ਤੇ ਇਹਦੇ ਅੰਦਰ ਟੌਪਿਕਸ ਕੀ ਹਨ ਉਹ ਸਾਰਾ ਕੁਝ ਦੱਸਣਗੇ। ਮੈਂ ਬੇਨਤੀ ਕਰਦਾ ਹਾਂ, ਗੁਜ਼ਾਰਿਸ਼ ਕਰਦਾ ਹਾਂ ਦੀਪ ਸੈਦਾ ਜੀ ਹੋਰਾਂ ਤੋਂ, ਉਹ ਵੀ ਸਟੇਜ 'ਤੇ ਤਸ਼ਰੀਫ ਲਿਆਉਣ, ਕਿਉਂਕਿ ਜਿਹੜੇ ਮੇਰੇ ਕੰਮ ਹੋਣਗੇ ਤੇ ਮੈਂ ਜਿਨ੍ਹਾਂ ਦੀ ਸਰਬਰਾਹੀ ਦੇ ਵਿੱਚ ਕਰ ਰਹੇ ਹੋਵਾਂਗੇ, ਇਸ ਨੂੰ ਆਰਗੇਨਾਈਜ਼ ਕਰਨ ਵਾਲੇ, ਉਹ ਸਾਰੇ ਦੀਪ ਜੀ ਹੋਰੀ ਤੇ ਮੈਂ ਉਹ ਮਿਲ ਕੇ ਕਰ ਰਹੇ ਹੋਵਾਂਗੇ। ਨਾਲ ਹੀ ਮੈਂ ਸਾਡੇ ਉਸਤਾਦ ਮੁਹਤਰਮ ਔਰ ਪੰਜਾਬੀ ਦੀ ਸੇਵਾ ਨਿਭਾਉਣ ਵਾਲੇ ਦਹਾਈਆਂ ਤੋਂ ਜਮੀਲਪਾਲ ਸਾਹਿਬ, ਜਿਹੜੇ ਲੁਕਾਈ ਅਖਬਾਰ ਵੀ ਚਲਾਉਂਦੇ ਨੇ, ਉਹਨਾਂ ਤੋਂ ਗੁਜ਼ਾਰਿਸ਼ ਕਰਾਂਗਾ ਕਿ ਉਹ ਵੀ ਸਟੇਜ 'ਤੇ ਆ ਜਾਣ। ਪਾਲ ਸਾਹਿਬ, ਤੁਹਾਨੂੰ ਇਸ ਕਾਨਫਰੰਸ ਦੇ ਅੰਦਰ ਜਿਹੜੀਆਂ ਅਸੀਂ ਕਿਤਾਬਾਂ ਦੀ ਮੁੱਖ ਵਿਖਾਲੀ ਇੱਥੇ ਰੱਖਣੀ ਹੈ, ਉਸ ਦੇ ਬਾਰੇ ਦੱਸਣਗੇ ਕਿ ਅਸੀਂ ਕਿਵੇਂ ਉਸ ਨੂੰ ਲੈ ਕੇ ਚੱਲਾਂਗੇ। ਇੱਕ ਹੋਰ ਸ਼ਖਸੀਅਤ ਜਿਹੜੇ ਸਵਾਣੀਆਂ ਦੇ ਬਾਰੇ ਗੱਲਬਾਤ ਕਰਨਗੇ, ਡਾਕਟਰ ਸ਼ਬਨਮ ਜੀ ਹੋਰਾਂ ਤੋਂ ਮੈਂ ਰਿਕੁਐਸਟ ਕਰਾਂਗਾ ਕਿ ਤੁਸੀਂ ਵੀ ਪਲੀਜ਼ ਤਸ਼ਰੀਫ ਲੈ ਆਓ। ਮੈਂ ਬਸ ਸ਼ੁਰੂ ਕਰਾ ਕੇ ਤੇ ਮੈਂ ਉੱਠ ਜਾਣਾ ਹੈ, ਮੇਰੀ ਥਾਂ ਜ਼ਹੀਰ ਵੱਟੂ ਸਾਹਿਬ ਸੰਭਾਲਣਗੇ, ਫਿਰ ਇਹ ਸਾਰਾ ਪ੍ਰੋਗਰਾਮ ਚਲਾਉਣਗੇ ਔਰ ਡਾਕਟਰ ਸ਼ਮੈਲਾ ਹੋਰੀ ਵੀ ਫਿਰ ਸਟੇਜ 'ਤੇ ਆ ਜਾਣਗੇ।
ਬਾਕੀ ਦੋਸਤ ਕੋਈ ਮੇਰੇ ਸਾਰੇ ਬਹੁਤ ਨੇੜੇ ਦੇ ਲੋਕ ਹਨ। ਸਟੇਜ ਦੀ ਮੈਂ ਮਾਜ਼ਰਤ ਚਾਹੁੰਦਾ ਹਾਂ ਕਿ ਅਸੀਂ ਜੇ ਕਿਸੇ ਨਾ ਇੱਥੇ ਬਿਠਾ ਪਾਈਏ ਤੇ ਅਸੀਂ ਇੱਕ ਹੀ ਘਰ ਦੇ ਲੋਕ ਹਾਂ, ਇੱਕੋ ਹੀ ਸਾਡਾ ਪਰਪਸ ਹੈ। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਾਨਫਰੰਸ ਦੇ ਬਾਰੇ, ਅੱਜ ਦੀ ਪ੍ਰੈਸ ਕਾਨਫਰੰਸ ਦੇ ਬਾਰੇ ਕਿ ਅੱਜ ਦਾ ਪਰਪਸ ਕੀ ਹੈ। ਪੰਜਾਬੀ ਵੈਸੇ ਤੇ ਦੁਨੀਆ ਦੀ ਇੱਕ ਵੱਡੀ ਜ਼ਬਾਨ ਹੈ, ਇਹਦਾ 9ਵਾਂ ਜਾਂ 10ਵਾਂ ਨੰਬਰ ਬਣਦਾ ਹੈ, ਲੇਕਿਨ ਅਗਰ ਅਸੀਂ ਵੇਖੀਏ ਤਾਂ ਪਾਕਿਸਤਾਨੀ ਪੰਜਾਬ ਦੇ ਅੰਦਰ ਜਿੱਥੇ ਲੋਕਾਂ ਦੀ ਗਿਣਤੀ ਅਗਰ ਗਿਣੀਏ ਤਾਂ ਉਹ ਕੋਈ 13 ਕਰੋੜ ਤੋਂ ਵੱਧ ਬਣਦੀ ਹੈ। ਲੇਕਿਨ ਪੰਜਾਬੀ ਬੋਲੀ ਹੋਵੇ, ਪੰਜਾਬੀ ਰਹਿਤਲ ਹੋਵੇ ਜਾਂ ਕਿ ਪੰਜਾਬੀ ਦੇ ਨਾਲ ਜੁੜੀਆਂ ਹੋਈਆਂ ਹੋਰ ਪੱਖੋਂ ਅਸੀਂ ਵੇਖੀਏ ਤੇ ਜਿਹੜੀ ਇੱਕ ਹੀਣਿਆਂ ਦੀ ਬੋਲੀ ਹੈ, ਜਿਹੜੀ ਮਾਣਿਆਂ ਦੀ ਬੋਲੀ ਹੈ, ਜਿਹਨੂੰ ਅੱਜ ਤੱਕ ਕਿਤੇ ਸਰਕਾਰੇ ਦਰਬਾਰੇ ਕੋਈ ਇਸ ਨੂੰ ਰਸਾਈ ਨਹੀਂ ਮਿਲ ਪਾਈ, ਉਹ ਪੰਜਾਬੀ ਜ਼ਬਾਨ ਹੈ। ਦੁਨੀਆ ਦੇ ਵਿੱਚ ਸ਼ਾਇਦ ਇੰਜ ਕਿਤੇ ਵੀ ਨਹੀਂ ਹੁੰਦਾ ਕਿ 13 ਕਰੋੜ ਲੋਕਾਂ ਦੀ ਬੋਲੀ ਦੇ ਨਾਲ ਇਤਨਾ ਬੁਰਾ ਸਲੂਕ ਕੀਤਾ ਜਾਵੇ ਕਿ ਉਹਨਾਂ ਤੋਂ ਦਹਾਈਆਂ ਗੁਜ਼ਰ ਜਾਣ, ਸਦੀਆਂ ਗੁਜ਼ਰ ਜਾਣ, ਉਹਨਾਂ ਦੀ ਬੋਲੀ ਨੂੰ ਖੁੱਸੇ ਨੂੰ, ਔਰ ਬੋਲੀ ਦੇ ਲੋਕ ਉਹਨਾਂ ਦੇ ਹੱਕਾਂ ਵਾਸਤੇ ਨਿਕਲਣ ਵੀ, ਹਜ਼ਾਰਾਂ ਲੋਕਾਂ ਦੀ ਰੈਲੀਜ਼ ਵੀ ਹੋਣ, ਔਰ ਉਹ ਰੈਲੀਜ਼ ਕਿਸੇ ਵੀ ਗਰੁੱਪ ਦੀ ਸਪੋਰਟ ਤੋਂ ਇਲਾਵਾ ਕੋਈ ਸਟੈਬਲਿਸ਼ਮੈਂਟ ਜਾਂ ਕੋਈ ਪੋਲੀਟੀਕਲ ਏਜੰਡੇ ਤੇ ਜਿਹੜੇ ਲੋਕ ਚੱਲਦੇ ਨੇ ਉਹਨਾਂ ਤੋਂ ਹਟ ਕੇ ਵੀ ਲੋਕ ਨਿਕਲਦੇ ਨੇ, ਲੇਕਿਨ ਇੱਥੇ ਨਹੀਂ ਸੁਣੀ ਜਾ ਰਹੀ। ਇਹ ਕਿਉਂ ਨਹੀਂ ਸੁਣੀ ਜਾ ਰਹੀ ਗੱਲ, ਇਹ ਵੀ ਬਜ਼ਾਤੇ ਖੁਦ ਇੱਕ ਆਪਣੇ ਅੰਦਰ ਇੱਕ ਬਹੁਤ ਵੱਡਾ ਸਵਾਲ ਹੈ। ਸੋ ਜਿੱਥੇ ਸਾਡੇ ਵੱਡੇ ਇਸ ਦੀ ਖਾਤਰ ਯਤਨ ਕਰਦੇ ਰਹੇ, ਪਾਕਿਸਤਾਨ ਬਣਨ ਤੋਂ ਬਾਅਦ ਦੇ ਜਿਹੜੇ ਇੱਥੇ ਹਾਲਾਤ ਸ਼ੁਰੂ ਹੁੰਦੇ ਨੇ, ਉਹਦੇ ਤੇ ਜਿਹੜੀ ਲਾਇਲਪੁਰ ਦੀ 1954 ਦੀ ਪੰਜਾਬੀ ਕਾਨਫਰੰਸ ਹੈ, ਉਸ ਦੇ ਅੰਦਰ ਪਹਿਲੀ ਵਾਰੀ ਆਵਾਜ਼ ਚੁੱਕੀ ਗਈ ਸੀ, ਜਿੱਥੇ ਡਾਕਟਰ ਫਕੀਰ ਤੇ ਸਾਰੇ ਲੋਕ ਇਕੱਠੇ ਹੋਏ ਸਨ ਕਿ ਪੰਜਾਬੀ ਬੋਲੀ ਨੂੰ ਪੜ੍ਹਾਇਆ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਅਗਰ ਦੇਖੀਏ ਤਾਂ ਇੱਥੇ ਜਿਹੜੀ ਪੰਜਾਬੀ ਸੰਗਤ ਬਣਦੀ ਹੈ, ਜਿਨ੍ਹਾਂ ਨੇ ਸ਼ਾਹ ਹੁਸੈਨ ਕਾਲਜ ਬਣਾਇਆ, ਇੱਕ ਲੰਬਾ ਸਿਲਸਿਲਾ ਚੱਲਦਾ ਹੈ। ਫਿਰ ਉਸ ਤੋਂ ਅੱਗੇ ਅਸੀਂ ਆਉਂਦੇ ਹਾਂ ਅਤੇ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਦਾ ਕਿਆਮ ਆਉਂਦਾ ਹੈ। ਪਾਕਿਸਤਾਨ ਪੰਜਾਬੀ ਅਦਬੀ ਬੋਰਡ ਨੇ ਨਾ ਸਿਰਫ ਕਿਤਾਬਾਂ ਛਾਪੀਆਂ, ਬਲਕਿ ਇਸ ਲਹਿਰ ਦੀ ਅਗਰ ਮੋਢੀ ਕੋਈ ਆਰਗੇਨਾਈਜੇਸ਼ਨ ਪਾਕਿਸਤਾਨ ਦੇ ਅੰਦਰ ਬਣੀ ਜਿਨ੍ਹਾਂ ਇਸ ਦੇ ਹੱਕਾਂ ਵਾਸਤੇ ਬਹੁਤ ਵੱਡੀ ਗੱਲ ਕੀਤੀ, ਤਾਂ ਉਹ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਹੈ। ਉਸ ਤੋਂ ਬਾਅਦ ਦਰਜਨਾਂ ਤਨਜ਼ੀਮਾਂ, ਖਾਸ ਕਰ ਜਦੋਂ ਫਿਰ ਸੋਸ਼ਲ ਮੀਡੀਆ ਆਉਂਦਾ ਤਾਂ ਸੋਸ਼ਲ ਮੀਡੀਆ ਰਾਹੀਂ ਇਹ ਅਸੀਂ ਦੇਖਿਆ ਕਿ ਕਿਸ ਹੱਦ ਤੱਕ ਸਾਡੇ ਨਾਲ ਜ਼ੁਲਮ ਹੋ ਰਿਹਾ ਹੈ। ਸੋ ਲੋਕਾਂ ਦੀ ਗਿਣਤੀ ਵਧੀ, ਜਿਹਦੇ ਵਿੱਚ ਯੂਥ ਸਾਡੇ ਨਾਲ ਮਿਲੀ। ਹੁਣ ਸਵਾਲ ਇਹ ਹੈ ਕਿ ਪੰਜਾਬੀ ਜਿੱਥੇ ਖੜੀ ਹੈ, ਇਸ ਦੇ ਗੱਲਬਾਤ ਅਸੀਂ ਕਿੰਝ ਕਰਨੀ ਹੈ। ਉਹ ਸਾਡੇ ਕੋਲ ਦੋ ਤਰੀਕੇ ਨੇ। ਇੱਕ ਉਹ ਤਰੀਕਾ ਹੈ ਜਿਹੜਾ ਨਾਅਰੇਬਾਜ਼ੀ ਦਾ ਹੈ। ਨਾਅਰੇਬਾਜ਼ੀ ਦੇ ਅੰਦਰ ਅੱਜ ਦੀ ਦੁਨੀਆ ਨਹੀਂ ਮੰਨਦੀ। ਨਾਅਰੇਬਾਜ਼ਾਂ ਨੂੰ ਇੱਥੇ ਮਿੰਟ ਦੇ ਪਹਿਲੇ ਉਹਨਾਂ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾ ਦਿੱਤੇ ਜਾਂਦੇ ਨੇ, ਉਹਨਾਂ ਦੇ ਕਈ ਤਰ੍ਹਾਂ ਦੇ ਗਦਾਰੀਆਂ ਦੇ ਉਹਨਾਂ 'ਤੇ ਸਟੈਂਪ ਲਾ ਦਿੱਤੀ ਜਾਂਦੀ ਹੈ, ਔਰ ਨਾਅਰੇਬਾਜ਼ੀ ਦੀ ਬੇਸ 'ਤੇ, ਰੋਡ ਬੰਦ ਕਰਨ ਦੀ ਬੇਸ 'ਤੇ, ਜਾਂ ਉਹ ਨੈਸ਼ਨਲਿਜ਼ਮ ਜਿਹੜੀ ਪਾਕਿਸਤਾਨ ਦੇ ਅੰਦਰ ਕੋਈ 2-3 ਸੂਬਿਆਂ ਦੇ ਅੰਦਰ ਹੈ, ਉਸ ਨੂੰ ਸ਼ਾਇਦ ਪੰਜਾਬ ਦਾ ਮਿਜ਼ਾਜ ਉਹ ਸਪੋਰਟ ਨਹੀਂ ਕਰਦਾ। ਸੋ ਸਾਡੀ ਕੋਸ਼ਿਸ਼ ਇੱਕ ਇਹ ਵੀ ਸੀ ਕਿ ਇਸ ਨੂੰ ਅਸੀਂ ਇਸ ਪੱਖ ਤੋਂ ਵੇਖੀਏ ਕਿ ਦੁਨੀਆ ਦੇ ਵਿੱਚ ਬੋਲੀ ਦਾ ਸਵਾਲ ਕਿਵੇਂ ਹੈ। ਸੋ ਦੁਨੀਆ ਇਸ ਨੂੰ ਇੰਜ ਨਹੀਂ ਦੇਖਦੀ। ਪਾਕਿਸਤਾਨੀ ਪੰਜਾਬ ਦੇ ਅੰਦਰ ਜਿਹੜਾ ਬੋਲੀ ਦਾ ਸਵਾਲ ਹੈ, ਉਹ ਬੇਸ਼ੱਕ ਬਹੁਤ ਥੱਲੇ ਵਾਲੇ ਲੋਕਾਂ ਦਾ ਸਵਾਲ ਹੋ ਸਕਦਾ ਹੈ, ਸ਼ਾਹੀਆਂ ਦਾ ਸਵਾਲ ਨਹੀਂ ਹੈ, ਲੇਕਿਨ ਅਸੀਂ ਪਾਕਿਸਤਾਨ ਦੇ ਅੰਦਰ ਬਾਕੀ ਸੂਬਿਆਂ ਦੇ ਵਿੱਚ ਵੀ 2-3 ਦੇ ਵਿੱਚ ਦੇਖੀਏ, ਔਰ ਉਸ ਤੋਂ ਇਲਾਵਾ ਪੂਰੀ ਦੁਨੀਆ ਦੇ ਵਿੱਚ ਦੇਖੀਏ, ਖਾਸ ਕਰ ਯੂਰਪ ਨੂੰ ਦੇਖੀਏ, ਅਮਰੀਕਾ ਕੈਨੇਡਾ ਨੂੰ ਦੇਖੀਏ, ਇੰਡੀਆ ਨੂੰ ਦੇਖੀਏ, ਤੇ ਉੱਥੇ ਬੋਲੀ ਦਾ ਸਵਾਲ ਬੜਾ ਇੰਪੋਰਟੈਂਟ ਹੈ। ਉੱਥੇ ਰਿਆਸਤਾਂ ਦੇ ਅੰਦਰ ਹਰ ਸਟੇਟ ਦੀ ਇੱਕ ਬੋਲੀ ਹੈ ਜਿਹੜੀ ਪੜ੍ਹਾਈ ਜਾਂਦੀ ਹੈ, ਭਲੇ ਉਹਨਾਂ ਦੀ ਨੈਸ਼ਨਲ ਲੈਂਗੁਏਜ ਕੋਈ ਵੀ ਹੈ। ਸੋ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਬੈਠਾ ਹੈ, ਕੈਨੇਡਾ ਦੇ ਵਿੱਚ ਬੈਠਾ ਹੈ, UK ਦੇ ਵਿੱਚ ਬੈਠਾ ਹੈ, ਹੋਰ ਥਾਵਾਂ 'ਤੇ ਅਰਬ ਕੰਟਰੀਜ਼ ਦੇ ਵਿੱਚ ਬੈਠਾ ਹੈ, ਯੂਰਪੀਅਨ ਕੰਟਰੀਜ਼ ਦੇ ਅੰਦਰ ਬੈਠਾ ਹੈ, ਉਹ ਕੀ ਸੋਚਦਾ ਹੈ। ਇਹ ਇੱਕ ਸੋਚ ਸੀ। ਔਰ ਇੱਥੇ ਪਾਕਿਸਤਾਨੀ ਜਿਹੜਾ ਇੱਥੇ ਪੰਜਾਬੀ ਹਨ, ਉਹਨਾਂ ਨਾਲ ਉਹਨਾਂ ਦੀ ਸਾਂਝ ਕਿਵੇਂ ਬਣ ਸਕਦੀ ਹੈ। ਪਹਿਲੇ ਵੀ ਡਾਹਾਂ ਅਵਾਰਡ ਔਰ ਇਸ ਤਰੀਕੇ ਦੇ ਬਹੁਤ ਸਾਰੇ ਲੋਕ ਜਿਹੜੇ ਕੰਮ ਕਰ ਰਹੇ ਨੇ, ਸਾਡਾ ਸੈਲੂਟ ਹੈ ਉਹਨਾਂ ਨੂੰ, ਉਹ ਬਹੁਤ ਅੱਛਾ ਕੰਮ ਕਰ ਰਹੇ ਨੇ। ਲੇਕਿਨ ਇਸ ਲੈਵਲ ਦੀ ਫਖਰ ਜ਼ਮਾਨ ਹੋਰਾਂ ਦੀ ਜਿਹੜੀ ਕੋਈ ਪਹਿਲੀਆਂ ਦੂਸਰੀਆਂ ਕਾਨਫਰੰਸ ਸੀ, ਉਸ ਤੋਂ ਬਾਅਦ ਕੋਈ ਵੱਡਾ ਇਸ ਤਰੀਕੇ ਦੇ ਨਾਲ ਸੋਚ ਦੇ ਨਾਲ ਕੋਈ ਕੰਮ ਹੋ ਨਹੀਂ ਪਾਇਆ, ਜਾਂ ਉਸ 'ਤੇ ਪ੍ਰੈਕਟੀਕਲੀ ਕਰ ਨਹੀਂ ਪਾਏ। ਸੋ ਸਾਡੇ ਸਾਰੇ ਜਿਹੜੇ ਵੱਡੇ ਲੋਕ ਬੈਠੇ ਨੇ, ਮੇਰੇ ਵੱਡੇ ਹਨ, ਜਿਨ੍ਹਾਂ ਤੋਂ ਮੈਂ ਪੰਜਾਬੀ ਦਾ ਸਬਕ ਸਿੱਖਿਆ ਔਰ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ, ਅਤੇ ਇੱਕ ਹੌਸਲਾ ਮਿਲਿਆ ਪਿਛਲੇ ਸਾਲ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕਰਵਾਉਣ ਦਾ। ਪਹਿਲੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕਰਵਾਈ, ਜਿਹਦੇ 'ਚ ਕੋਈ 23 ਲੋਕ ਬਾਹਰ ਦੇ ਕੰਟਰੀਜ਼ ਤੋਂ ਆਏ, ਜਿਹਦੇ 'ਚ ਅਮਰੀਕਾ ਤੋਂ, ਆਸਟ੍ਰੇਲੀਆ ਤੋਂ ਔਰ ਇਸ ਦੇ ਨਾਲ ਨਾਲ ਕੈਨੇਡਾ ਤੋਂ ਲੋਕ ਇੱਥੇ ਆਏ। ਸੋ ਜਿਹੜਾ ਲੋਕਾਂ ਦਾ ਇੱਥੇ ਰਿਸਪਾਂਸ ਸੀ, ਆਮ ਪੰਜਾਬੀ ਸਿਆਸਤਦਾਨਾਂ ਦਾ, ਪੰਜਾਬੀ ਮੀਡੀਆ ਦਾ, ਉਹ ਬਹੁਤ ਪੋਜ਼ੀਟਿਵ ਸੀ। ਸ਼ਾਇਦ ਉਹਦੇ ਨਾਲ ਇਹ ਸੀ ਕਿ ਲੋਕਾਂ ਨੂੰ ਲੱਗਿਆ ਕਿ ਬਾਹਰੋਂ ਆ ਕੇ ਵੀ ਕੋਈ ਪੰਜਾਬੀ ਦੀ ਗੱਲ ਕਰ ਸਕਦਾ ਹੈ। ਉਹਦੇ ਵਿੱਚ ਲੋਕਾਂ ਨੇ ਦੇਖਿਆ ਕਿ ਅਗਰ ਅਮਰੀਕਾ ਦੇ ਅੰਦਰ ਦਾ ਇੱਕ ਪੜ੍ਹਾ ਲਿਖਾ ਸ਼ਖਸ ਡਾਕਟਰ ਗੁਰਪ੍ਰੀਤ ਦੁੱਗਾ ਜਿਹੇ ਲੋਕ ਜਿਹੜੇ ਹਨ, ਉਹ ਪੰਜਾਬੀ ਬੋਲਦੇ ਹਨ, ਐਸ ਅਸ਼ੋਕ ਬੋਰਾ ਜਿਹੇ ਲੋਕ ਜਿਹੜੇ ਹਨ, ਉਹ ਪੰਜਾਬੀ ਬੋਲਦੇ ਹਨ, ਡਾਕਟਰ ਸੁਰਿੰਦਰ ਗਿੱਲ ਜਿਹੇ ਲੋਕ ਪੰਜਾਬੀ ਬੋਲਦੇ ਹਨ, ਅਤੇ ਅਸੀਂ ਪੰਜਾਬੀ ਕਿਉਂ ਨਹੀਂ ਬੋਲਣੀ।
ਸੋ ਉੱਥੇ ਇੱਕ ਹੌਸਲਾ ਮਿਲਾ, ਉਹਦੇ ਅੰਦਰ ਪੰਜਾਬੀ ਯੂਥ ਦੀ ਜਿਹੜੀ ਇੰਗੇਜਮੈਂਟ ਸੀ ਉੱਥੋਂ ਇਹ ਸੀ। ਹੁਣ ਅਗਲਾ ਮਤਲਬ ਨੈਕਸਟ ਸਟੈਪ ਜਿਹੜਾ ਹੈ ਦੂਸਰੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਉਹਦਾ ਮੁੱਢ ਬਣ ਰਿਹਾ, ਔਰ ਮੈਨੂੰ ਐਲਾਨ ਕਰਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹਦੇ 'ਤੇ ਕਾਫੀ ਸਾਰਾ ਕੰਮ ਪਿਛਲੇ 2-3 ਮਹੀਨਿਆਂ ਤੋਂ ਇਹੀ ਟੀਮ, ਕੋਰ ਟੀਮ ਔਰ ਜਿਹੜੇ ਸਾਹਮਣੇ ਲੋਕ ਬੈਠੇ ਹਨ, ਅਸੀਂ ਉਸ 'ਤੇ ਕਰ ਰਹੇ ਹਾਂ। ਕੋਈ ਅਸੀਂ ਕਾਫੀ ਸਾਰੀ ਚੀਜ਼ਾਂ ਉਹਦੇ ਅੰਦਰ ਅਸੀਂ ਫਾਈਨਲ ਕਰ ਵੀ ਲਈਆਂ ਹਨ। ਅਸੀਂ ਇੱਕ ਬਹੁਤ ਵੱਡਾ ਹਿੱਸਾ ਉਹਦੇ ਅੰਦਰ ਖਾਲੀ ਵੀ ਰੱਖਿਆ ਹੈ, ਕਿਉਂਕਿ ਜਦੋਂ ਅਸੀਂ ਅੱਜ ਜਿਵੇਂ ਪ੍ਰੈਸ ਕਾਨਫਰੰਸ ਰਾਹੀਂ ਅਨਾਊਂਸ ਕਰ ਰਹੇ ਹਾਂ, ਇਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਉਹ ਲੋਕ ਜਿਨ੍ਹਾਂ ਨੇ ਪਿਛਲੀ ਕਾਨਫਰੰਸ ਦੇਖੀ, ਉਹਨਾਂ ਦੀ ਖੁਆਇਸ਼ ਹੋਵੇਗੀ ਕਿ ਇਹਦਾ ਹਿੱਸਾ ਬਣਨ। ਸੋ ਉਹ ਆਪਣੇ ਡਿਸਕਸ਼ਨ ਪੈਨਲਸ ਰਾਹੀਂ ਉਹ ਆਉਣਾ ਚਾਹੁੰਦੇ ਹਨ, ਰਿਸਰਚ ਪੇਪਰਸ ਰਾਹੀਂ ਆਉਣਾ ਚਾਹੁੰਦੇ ਹਨ, ਜਾਂ ਕਿਤੇ ਹੋਰ ਕਿਸੇ ਐਂਡ ਤੋਂ ਉਹ ਇਸ ਕਾਨਫਰੰਸ ਦਾ ਹਿੱਸਾ ਬਣਨਾ ਚਾਹੁੰਦੇ ਹਨ। ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਾਂਗੇ। ਮੈਨੂੰ ਇਹ ਦੱਸਦਿਆਂ ਵੀ ਖੁਸ਼ੀ ਹੋ ਰਹੀ ਹੈ ਕਿ ਇਸ ਵੇਲੇ ਇਸ ਕਾਨਫਰੰਸ ਦਾ 37 ਲੋਕ ਇੰਡੀਆ ਤੋਂ ਵੀ ਇਸ ਦੇ ਵਿੱਚ ਆਉਣਗੇ। ਕੋਈ ਲੀਗਲ ਚੀਜ਼ਾਂ ਦਾ ਕਰਕੇ ਮੈਂ ਉਹਨਾਂ ਦੇ ਨਾਮ ਡਿਸਕਲੋਜ਼ ਨਹੀਂ ਕਰਾਂਗਾ, ਲੇਕਿਨ ਉਹ ਨਾਮ ਇਤਨੇ ਵੱਡੇ ਹਨ ਕਿ ਸ਼ਾਇਦ ਉਹਨਾਂ ਦੇ ਵਿੱਚੋਂ ਇੱਕ ਵੀ ਆਵੇ ਤਾਂ ਸਾਨੂੰ ਚਾਹ ਚੜ੍ਹ ਜਾਣ। ਪੰਜਾਬੀ ਫਿਲਮ ਦੇ ਨਾਲ ਉਹਨਾਂ ਦੀ ਜੁੜਤ ਹੈ, ਜਿਹੜੇ 8-10 ਲੋਕ ਹਨ। ਪੰਜਾਬੀ ਸਿੰਗਰ ਹਨ ਉੱਚੀ ਪੱਧਰ ਦੇ, ਉਹ ਲੋਕ ਆ ਰਹੇ ਹਨ। ਅਮਰੀਕਾ, ਕੈਨੇਡਾ, ਬਾਕੀ ਪੂਰੀ ਦੁਨੀਆ ਤੋਂ, ਖਾਸ ਕਰ ਯੂਰਪ ਤੋਂ ਪਿਛਲੀ ਦਫਾ ਨਹੀਂ ਕੋਈ ਲੋਕ ਆ ਪਾਏ ਸੀ, ਇਸ ਦਫਾ ਅਸੀਂ ਉੱਥੋਂ ਵੀ ਬੁਲਾ ਰਹੇ ਹਾਂ। ਫਿਰ ਅਰਬ ਕੰਟਰੀਜ਼ ਤੋਂ ਬਹੁਤ ਸਾਰੇ ਲੋਕ ਜਿਹੜੇ ਹਨ ਉਹ ਵੀ ਇਸ ਕਾਨਫਰੰਸ ਦਾ ਹਿੱਸਾ ਹੋਣਗੇ। ਸੋ ਸਾਨੂੰ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਜਿਹੜਾ ਸਾਡਾ ਇੱਕ ਟਾਰਗੇਟ ਹੈ ਉਹ 100 ਤੋਂ ਵੱਧ ਉਹਨਾਂ ਫਾਰਨ ਡੈਲੀਗੇਟਸ ਨੂੰ ਅਸੀਂ ਜੀ ਆਇਆਂ ਨੂੰ ਆਖਾਂਗੇ, ਜਿਨ੍ਹਾਂ ਦਾ ਆਪਣੀ ਆਪਣੀ ਫੀਲਡ ਦੇ ਵਿੱਚ ਬਹੁਤ ਵੱਡਾ ਨਾਮ ਹੈ। ਇਹ ਐਲਾਨ ਸੀ। ਇਸ ਕਾਨਫਰੰਸ ਦੇ ਅੰਦਰ ਅਸੀਂ ਕੀ ਕੀ ਕਰਾਂਗੇ ਇਹ ਜ਼ਹੀਰ ਵੱਟੂ ਸਾਹਿਬ ਤੁਹਾਨੂੰ ਦੱਸਣਗੇ। ਮੈਂ ਚਾਹਾਂਗਾ ਕਿ ਜ਼ਹੀਰ ਵੱਟੂ ਸਾਹਿਬ ਇੱਥੇ ਆ ਜਾਣ, ਨਾਲ ਬਾਕੀ ਸਾਰੇ ਲੋਕਾਂ ਨੂੰ ਲੈ ਕੇ ਚੱਲਣ, ਔਰ ਮੈਂ ਰਿਕੁਐਸਟ ਕਰਾਂਗਾ ਡਾਕਟਰ ਸ਼ਮੈਲਾ ਔਰ ਤੋਂ ਕਿ ਪਲੀਜ਼ ਉਹ ਵੀ ਸਟੇਜ 'ਤੇ ਆ ਜਾਣ। ਲਓ ਜੀ, ਇਹ ਹੁਣ ਸਾਰਾ ਕੁਝ ਤੁਹਾਡੇ ਹਵਾਲੇ। ਸਾਡੇ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਨਾਂ, ਸ਼ਕਲ ਸਾਡੇ ਸਾਰਿਆਂ ਦੀ ਜਾਣ ਪਛਾਣ 'ਚ ਹੈ, ਔਰ ਇਹਦੇ ਨਾਲ ਨਾਲ ਨਵੀਂ ਪੀੜ੍ਹੀ ਨੂੰ ਜਿਸ ਤਰ੍ਹਾਂ ਇਹਨਾਂ ਪੰਜਾਬੀ ਨਾਲ ਜੋੜਿਆ ਹੈ ਔਰ ਸਾਡਾ ਸੰਗ ਨਿਭਾਉਂਦੇ ਪਏ ਨੇ, ਇਹ ਸਾਡੇ ਮੱਥੇ ਦਾ ਸਿਹਰਾ ਨੇ। ਅਤੇ ਨਾਸਰ ਢਿੱਲੋਂ ਸਾਹਿਬ ਨੂੰ ਮੈਂ ਕਹਿਣਾ ਕਿ ਉਹ ਆਪਣੇ ਪੱਖ ਦੇ ਹਵਾਲੇ ਦੇ ਨਾਲ ਗੱਲ ਕਰਨ। ਨਾਸਰ ਢਿੱਲੋਂ ਸਾਹਿਬ। ਅਸਲਾਮ ਵਾਲੇਕੁਮ, ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਹੜੇ ਇੱਥੇ ਬੈਠੇ। ਵੱਟੂ ਸਾਹਿਬਾਨ, ਤੁਹਾਡਾ ਪਾਲ ਸਾਹਿਬ ਇੱਥੇ ਮੇਰੇ ਜ਼ਿੰਮੇ ਡਿਊਟੀ ਲਾਈ ਜੀ। ਆਪਾਂ ਇਹਨੂੰ ਕਾਨਫਰੰਸ ਜਿਹੜੀ ਪਿਛਲੀ ਵਾਰੀ ਪਹਿਲੀ ਸਾਡੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਹੋਈ ਸੀ ਅਤੇ ਹੁਣ ਦੂਜੀ ਹੋਣ ਜਾ ਰਹੀ ਹੈ। ਪਹਿਲਾਂ ਤਾਂ ਉਹਨੂੰ ਅਨਾਊਂਸ ਕਰਨ 'ਤੇ ਸਾਰਿਆਂ ਨੂੰ ਮੁਬਾਰਕਬਾਦ। ਅਤੇ ਹੋਪਫੁਲੀ ਪਿਛਲੀ ਵਾਰੀ ਦੀ ਤਰ੍ਹਾਂ ਉਸ ਤੋਂ ਵੀ ਵੱਧ ਕੇ ਪੂਰੀ ਦੁਨੀਆ 'ਤੇ, ਜਿਵੇਂ ਪਿਛਲੀ ਵਾਰੀ ਆਪਾਂ ਗੱਲ ਕਰੀਏ ਸੋਸ਼ਲ ਮੀਡੀਆ 'ਤੇ, ਮੇਨ ਸਟ੍ਰੀਮ ਮੀਡੀਆ 'ਤੇ ਧੂਮ ਰਹੀ ਕਿ ਪੰਜਾਬੀ ਕੋ ਕਾਨਫਰੰਸ ਹੋਣ ਜਾ ਰਹੀ ਹੈ, ਉਹਦੀ ਪਿਛਲੀ ਦੀ ਮੁਬਾਰਕ ਅਤੇ ਗਾਂ ਦੀ ਐਡਵਾਂਸ। ਸੋਸ਼ਲ ਮੀਡੀਆ ਦਾ ਜਿਵੇਂ ਨਾ ਗੱਲ ਕੀਤੀ ਵੀ, ਉਸ ਤੋਂ ਹਟ ਕੇ ਮੈਨੂੰ ਲੱਗਦਾ ਵੀ ਇਸ ਵਾਰੀ ਜਾਂ ਪਿਛਲੀ ਵਾਰੀ ਸਾਡੇ ਜਿਹੜੇ ਪੋਲੀਟਿਕਸ ਦੇ ਵਿੱਚ ਦੋਸਤ ਨੇ ਉਹਨਾਂ ਨੂੰ ਵੀ ਬਹੁਤ ਇੰਟਰਸਟ ਜ਼ਾਹਰ ਕੀਤਾ, ਅਤੇ ਸਾਨੂੰ ਉਹਨਾਂ ਨੂੰ ਸਾਰਿਆਂ ਨੂੰ ਇੰਗੇਜ ਕਰਨ ਦੀ ਲੋੜ ਹੈ। ਅਸੀਂ ਸੋਸ਼ਲ ਮੀਡੀਆ ਦੇ ਰਾਹੀਂ, ਕਿਉਂਕਿ ਹੁਣ ਸੋਸ਼ਲ ਮੀਡੀਆ 'ਚ ਗੱਲ ਕਹਿ ਲਓ, ਬਿਊਰੋਕ੍ਰੇਸੀ ਕਹਿ ਲਓ, ਸੋਸ਼ਲ ਮੀਡੀਆ 'ਤੇ ਸਿਵਿਲੀਅਨਸ ਨਾਲ ਬਹੁਤ ਹੀ ਉਹਨਾਂ ਦੀ ਪ੍ਰੈਜ਼ੈਂਸ ਹੈ। ਸੋ ਉਹਨਾਂ ਨੂੰ ਵੀ ਕੋਸ਼ਿਸ਼ ਕਰਾਂਗੇ। ਇੰਟਰਨੈਸ਼ਨਲੀ ਲੋਕ ਜਿਹੜੇ ਸਾਡੇ ਨਾਲ ਰਾਬਤੇ ਵਿੱਚ ਨੇ, ਜਿਵੇਂ ਇਹਨਾਂ ਨੇ ਦੱਸਿਆ, ਬਹੁਤ ਸਾਰਾ ਇੱਕ ਅਸੀਂ ਰੱਖਿਆ ਹਿੱਸਾ ਕਿ ਹੋਰ ਵੀ ਆਪਣਾ ਹਿੱਸਾ ਪਾਉਣਾ ਚਾਹੁੰਦੇ ਹੋਣ, ਆਉਣਾ ਚਾਹੁੰਦੇ ਹੋਣ ਕਿਸੇ ਵੀ ਸੈਸ਼ਨ ਦੇ ਵਿੱਚ, ਅਤੇ ਉਹਨਾਂ ਨੂੰ ਮਧੂ ਕਰਾਂਗੇ। ਪਾਲ ਸਾਹਿਬ ਦੀ ਗੱਲ ਨੂੰ ਮੈਂ ਥੋੜ੍ਹਾ ਅੱਗੇ ਵਧਾਵਾਂ। ਪਾਲ ਸਾਹਿਬ ਦੀ ਨਾਲ ਦੇ ਇਹਨਾਂ ਕਿਤਾਬ ਦੀ ਗੱਲ ਹੋਣ ਡਈ ਸੀ। ਰੀਸੈਂਟਲੀ ਤਾਂ ਤੁਸੀਂ ਸਾਰਿਆਂ ਸੁਣਿਆ ਹੋਣਾ, ਮੇਰਾ ਦੋਸਤ ਹੈ ਗਿੱਲ ਰੌਂਤਾ, ਉਹਨੇ ਬੁੱਕ ਲਾਂਚ ਕੀਤੀ, ਮੈਂ ਲਾਹੌਰ ਤੋਂ ਬੋਲਦਾ। ਕਿਉਂਕਿ ਅਸੀਂ ਉਹਨੂੰ ਸੋਸ਼ਲ ਮੀਡੀਆ 'ਤੇ ਇੰਨਾ ਮਤਲਬ ਜਦੋਂ ਉਹਨੂੰ ਲਾਂਚ ਕੀਤਾ ਉਹਦੀ ਬੜੀ ਧੁੰਮ ਰਹੀ, ਅਤੇ ਹੁਣ ਤੱਕ ਕੱਲ੍ਹ ਪਰਸੋਂ ਮੇਰੀ ਗੱਲ ਹੋਈ ਸੀ, 17,000 ਉਹਨਾਂ ਨੇ ਕਾਪੀ ਉਹਦੀ ਸੇਲ ਕਰ ਦਿੱਤੀ ਹੈ। ਅਤੇ ਉਸ ਤੋਂ ਹਟ ਕੇ ਪਹਿਲਾਂ ਅਸੀਂ ਦੁਬਈ ਉਹਦਾ ਬੁੱਕ ਲਾਂਚ ਰੱਖਿਆ, ਅਤੇ ਦੁਬਈ ਦੇ ਵਿੱਚ ਇੱਕ ਹੋਟਲ ਕੀਤਾ ਸਾਡਾ। ਸਾਨੂੰ ਲੱਗਦਾ ਹੈ ਵੱਟੂ ਸਾਹਿਬ ਕੋਲ 35 ਬੰਦੇ ਆ ਜਾਣਗੇ। 135 ਬੰਦੇ ਆਏ ਉੱਥੇ। ਸੋਸ਼ਲ ਮੀਡੀਆ ਦਾ ਨੂੰ ਕੀਤਾ। ਹੁਣ ਕੈਨੇਡਾ ਅਤੇ ਹੁਣ ਆਸਟ੍ਰੇਲੀਆ ਟੂਰ ਚੱਲ ਰਿਹਾ। $20 ਪਰ ਪਰਸਨ ਉਹਨਾਂ ਨੇ ਟਿਕਟ ਰੱਖੀ ਹੈ, ਜਿਹੜਾ ਕਿਤਾਬ ਦੀ, ਅਤੇ ਉਹ ਸਕਸੈਸ ਜਾ ਰਿਹਾ। ਸਿਰਫ ਉਹਦੀ ਵਜ੍ਹਾ ਕੀ ਹੈ ਵੀ ਸੋਸ਼ਲ ਮੀਡੀਆ 'ਤੇ ਮਤਲਬ ਵੀ ਉਹਨੂੰ ਥੋੜ੍ਹਾ ਜਿਹਾ ਅਸੀਂ ਕੀਤਾ, ਅਤੇ ਉਹ ਬਹੁਤ ਵਧੀਆ ਚੱਲ ਰਿਹਾ। ਮੈਨੂੰ ਲੱਗਦਾ ਬਹੁਤ ਜ਼ਰੂਰੀ ਆ ਕਿ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਗੱਲ, ਜਿਹੜੀ ਪੋਜ਼ੀਟਿਵ ਗੱਲ ਹੈ, ਉਹ ਰੱਖਦੇ ਹਾਂ ਅਤੇ ਲੋਕਾਂ ਤੱਕ ਪਹੁੰਚਦੀ ਆ। ਜਿਹੜੇ ਪੰਜਾਬ ਦੇ ਵਿੱਚ ਪੰਜਾਬੀ ਨੇ ਖਾਸ ਤੌਰ 'ਤੇ ਯੰਗਸਟਰ, ਪਿਛਲੀ ਵਾਰੀ ਮੈਂ ਵੇਖਿਆ ਵੀ ਇੰਨੀ ਵੱਡੀ ਤਾਦਾਦ ਦੇ ਵਿੱਚ ਲੋਕ ਆਏ ਸਕੂਲਾਂ ਕਾਲਜਸ ਤੋਂ। ਉਹ ਸਿਰਫ ਆਏ ਕਿਸ ਤਰ੍ਹਾਂ ਕਿ ਉਹਨਾਂ ਨੇ ਵੇਖਿਆ ਵੀ ਕੁਛ ਨਾ ਕੁਛ ਚੱਲਣ ਡਿਆ, ਕਿਉਂਕਿ ਪਿਆਰ ਆ ਪੰਜਾਬੀ ਦੇ ਨਾਲ, ਪੰਜਾਬ ਦੇ ਨਾਲ ਪਿਆਰ ਆ। ਲੋਕ ਦੂਰੋਂ ਦੂਰੋਂ ਸ਼ਹਿਰਾਂ ਤੋਂ, ਰਹੀਮਯਾਰ ਖਾਂ ਕੀ, ਲਈਆ ਕੀ, ਸਾਰੇ ਪਾਸਿਓਂ ਆਏ। ਸੋ ਇਸ ਤਰ੍ਹਾਂ ਦੀ ਕੋਸ਼ਿਸ਼ ਇਹ ਹੀ ਰਹੇਗੀ ਆਪਣੇ ਇਸ ਵਾਰੀ ਕਿ ਆਪਾਂ ਸਾਰੇ ਦੋਸਤਾਂ ਨੂੰ, ਜਿਹੜੇ ਵਲੋਗਰਸ ਨੇ, ਇਨਫਲੂਐਂਸਰਸ ਨੇ, ਸੋਸ਼ਲ ਮੀਡੀਆ 'ਤੇ, ਟਿਕਟੋਕ 'ਤੇ ਨੇ, ਚਾਹੇ ਇੰਸਟਾਗ੍ਰਾਮ 'ਤੇ ਨੇ, ਸਾਰਿਆਂ ਨੂੰ
ਦਾਵਤ ਦਈਏ ਫਰਦਨ ਜਾ ਕੇ ਸ਼ਹਿਰਾਂ ਦੇ ਵਿੱਚ ਛੋਟੇ ਇਕੱਠ ਕਰਕੇ ਵੱਟੂ ਸਾਹਿਬ ਨਾਲ ਹੋਈ ਸੀ ਕਿ ਆਪਾਂ ਜਾਵਾਂਗੇ, ਉਹਨਾਂ ਨੂੰ ਸਾਰਿਆਂ ਨੂੰ ਕਵਾਂਗੇ, ਸਾਰੇ ਲੋਕ ਪਿਛਲੀ ਵਾਰੀ ਨਾਲ ਵੱਧ ਵੱਡੀ ਇਹ ਕਾਨਫਰੰਸ ਜਿਹੜੀ ਹੋਏਗੀ। ਦੋਸਤੋ ਮੈਨੂੰ ਲੱਗਦਾ ਵੀ ਇਸ ਵਾਰੀ ਸਾਡੇ ਬਹੁਤ ਸਾਰੇ ਫਿਲਮ ਦੇ ਥੀਏਟਰ ਦੇ ਪੂਰੀ ਦੁਨੀਆ ਤੋਂ ਹੋਰ ਵੀ ਲੋਕ ਆ ਰਹੇ ਨੇ, ਉਹਨਾਂ ਦਾ ਕਰਕੇ ਵੀ ਲੋਕਾਂ ਦੇ ਵਿੱਚ ਇੰਟਰਸਟ ਹੋਏਗਾ ਤੇ ਲੋਕ ਆਉਣਗੇ। ਹੋਪਫੁਲੀ ਇਹਦਾ ਆਪਣੇ ਅਸੀਂ ਪੰਜਾਬ ਦਾ ਪੰਜਾਬੀ ਦਾ ਬਿਹਤਰ ਮੁੱਖ ਜਿਹੜਾ ਉਹ ਰੱਖ ਸਕਾਂਗੇ। ਬਹੁਤ ਸ਼ੁਕਰੀਆ ਸਾਰਿਆਂ ਦਾ। ਵਾਅਦਾ ਕਰਦਾ ਚੱਲਾਂ ਕਿ ਇਹਨਾਂ ਦੀ ਗੱਲ ਨੂੰ ਅੱਗੇ ਵਧਾ ਰਹੇ ਹਾਂ ਕਿ ਪਿਛਲੀ ਵਾਰੀ ਵੀ ਬਹੁਤ ਸਾਰੇ ਸੈਸ਼ਨ ਦੇ ਅੰਦਰ ਬਿਊਰੋਕਰੇਟਸ ਵੀ ਹੈ ਸਨ ਜਿਨ੍ਹਾਂ ਆਪਣੀ ਗੱਲ ਕੀਤੀ ਔਰ ਸਿਆਸਤਦਾਨ ਵੀ ਸਨ, ਔਰ ਇਸ ਵਾਰੀ ਅਸੀਂ ਉਸ ਤੋਂ ਚੌਕੀਦਾਰ ਕੀਤਾ। ਔਰ ਨਾਲ ਅਸਾਂ ਨਾ 2 ਪੰਜਾਬ ਮਾਨ ਅਵਾਰਡ 2 ਹਿੱਸਿਆਂ 'ਚ ਰੱਖੇ ਨੇ, ਮਤਲਬ 10 ਅਜਿਹੇ ਬੰਦੇ ਜਿਹੜੇ ਇਸ ਪੰਜਾਬ ਦੇ ਹੋਣਗੇ ਔਰ ਉਹਨਾਂ ਦਾ ਜਿਹੜਾ ਹਿੱਸਾ ਹੈ ਜਾਂ ਉਹਨਾਂ ਦੀ ਜ਼ਿੰਦਗੀ ਜਿਸ ਤਰ੍ਹਾਂ ਪੰਜਾਬੀ ਦੇ ਨਾਂ 'ਤੇ ਜਾਂ ਪੰਜਾਬ ਦੇ ਨਾਂ 'ਤੇ ਲਾਈ ਹੋਈ ਹੈ, ਉਹਦੇ ਹਵਾਲੇ ਦੇ ਨਾਲ ਇੱਕ ਇਹ ਅਵਾਰਡ 'ਤੇ ਉਹਨਾਂ ਦੇ ਕੀਤੇ ਦੇ ਬਦਲਾ ਕਿੱਥੇ ਹੈ, ਬਸ ਇੱਕ ਐਵੇਂ ਚੜਾਵਾ ਹੁੰਦਾ ਹੈ ਆਦੇ ਸਾਨੂੰ ਥੋੜ੍ਹਾ ਜਿਹਾ ਆਦੇ ਆਪ ਨੂੰ ਮੁਤਮਿਨ ਕਰਨ ਦੇ ਲਈ। ਔਰ 10 ਬੰਦੇ ਅਸੀਂ ਬਾਹਰ ਦੇ ਪੰਜਾਬ ਦੂਜੇ ਪੰਜਾਬਾਂ 'ਚੋਂ ਚੁਣਾਂਗੇ ਔਰ ਉਹ ਕਿਉਂ ਚੁਣੇ ਜਾਵਣਗੇ ਉਹਦੇ ਬਾਰੇ ਇੱਕ ਬਕਾਇਦਾ ਕਾਨਫਰੰਸ ਦੇ ਅੰਦਰ ਉਹ ਵੀ ਦੱਸਿਆ ਜਾਵੇਗਾ ਕਿ ਇਹ ਕੀ ਵਜ੍ਹਾ ਸੀ ਕਿ ਅਵਾਰਡ ਇਹਨਾਂ ਨੂੰ ਦਿੱਤੇ ਗਿਆ। ਸੋ ਮੈਂ ਹੁਣ ਅੱਗੇ ਸਾਡੇ ਕੋਲ ਅਸੀਂ ਕਦੇ ਵੀ ਵੈਸੇ ਮੈਂ ਤੇ ਨਾਰੀਵਾਦ ਜਾਂ ਫੈਮਿਨਿਜ਼ਮ ਦੇ ਹਵਾਲੇ ਨਾਲ ਇਹ ਸਮਝਣਾ ਕਿ ਜਿਹੜੇ ਲਫ਼ਜ਼ ਨੇ ਨਾ ਉਹ ਵੀ ਕਿ ਮਤਲਬ ਅਸੀਂ ਆਣੇ ਜੀ ਲਖਾਰਨ ਸ਼ਾਇਰਾ, ਉਹਨੂੰ ਸ਼ਾਇਰ ਔਰਤ ਵੀ ਹੋ ਸਕਦੀ ਹੈ ਅਤੇ ਲਖਾਰੀ ਔਰਤ ਵੀ ਹੋ ਸਕਦੀ ਹੈ। ਸਾਡੇ ਤੇ ਲਫ਼ਜ਼ਾਂ ਦੇ ਅੰਦਰ ਵੀ ਜਿਹੜੀ ਸਵਾਨੀ ਹੈ ਉਹਦੀ ਵੰਡ ਰੱਖੀ ਜਾਂਦੀ ਹੈ। ਲੋ ਅਸੀਂ ਆਪਣੇ ਸੈਸ਼ਨ ਦੇ ਵਿੱਚੋਂ ਕੁਝ ਸੈਸ਼ਨ ਬਕਾਇਦਾ ਵੱਖਰੇ ਪਹਿਲੂ ਜਿਹੜੇ ਹੈਗੇ ਨੇ ਨਾਰੀਵਾਦ ਦੇ ਉਹਨਾਂ ਦੇ ਉੱਤੇ ਰੱਖੇ ਨੇ ਔਰ ਉਹਦੇ ਲਈ ਮੈਂ ਡਾਕਟਰ ਸ਼ਬਨਮ ਇਸਾਕ ਨੂੰ ਬੇਨਤੀ ਕਰਾਂਗਾ ਕਿ ਉਹ ਇਹਦੇ ਉੱਤੇ ਆਪਣੀ ਗੱਲ ਕਰਨ। ਸ਼ੁਕਰੀਆ ਵੱਟੂ ਸਾਹਿਬ। ਜਿਵੇਂ ਕਿ ਉਹਨਾਂ ਨੇ ਆਪ ਹੀ ਆਖਿਆ ਹੈ, ਮੈਂ ਉਹਨਾਂ ਦੀ ਗੱਲ ਲੱਗੇ ਟੋਰਾਂਗੀ ਕਿ ਅਸੀਂ ਵੰਡ ਜਿਹੜੀ ਹੈ ਉਹ ਲਫ਼ਜ਼ਾਂ ਰਾਹੀਂ ਹੀ ਤੁਹਾਡੇ ਸਾਹਮਣੇ ਆ ਜਾਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਧੜਿਆਂ 'ਚ ਵੰਡਣਾ ਜਿਹੜਾ ਹੈ ਉਹ ਆਪਣੀ ਪਹਿਲੀ ਜ਼ਿੰਮੇਵਾਰੀ ਸਮਝਦੇ ਹਾਂ। ਇਹ ਕਾਨਫਰੰਸ ਜਿਹੜੀ ਹੈ ਉਹ ਸਿਰਫ ਨਾਂ ਦੀ ਜਾਂ ਇਸ ਤਰ੍ਹਾਂ ਦੀ ਨਹੀਂ ਹੈ, ਇਹਦੇ ਵਿੱਚ ਸਾਂਝ ਦਾ ਲਫ਼ਜ਼ ਜਿਹੜਾ ਹੈ ਉਹ ਸਿਰਫ ਲਿਖਤੀ ਰੂਪ 'ਚ ਨਹੀਂ ਹੈ। ਕੋਸ਼ਿਸ਼ ਕੀਤੀ ਗਈ ਹੈ ਕਿ ਇਹਦੇ ਅੰਦਰ ਤਮਾਮ ਤਰ੍ਹਾਂ ਦੀ ਧੜੇਬਾਜ਼ੀ ਉਹ ਜਿਹੜੀ ਵੰਡ ਹੈ ਉਹਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਪਿਛਲੀ ਕਾਨਫਰੰਸ ਦੇ ਬਾਰੇ ਮੈਂ ਥੋੜ੍ਹਾ ਜਿਹਾ ਗੱਲ ਕਰਦੀ ਚੱਲਾਂਗੀ ਕਿ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸਨ ਕਿ ਲੋਕਾਂ ਨੇ ਸਾਨੂੰ ਦੱਸਿਆ ਕਿ ਇਹਦੇ 'ਚ ਫਲਾਂ ਕਮੀ ਰਹਿ ਗਈ ਹੈ, ਉਹਨੂੰ ਵੱਟੂ ਸਾਹਿਬ ਹੋਰਾਂ ਨੇ ਬੜੇ ਸਿੱਧੇ ਮੱਥੇ ਹੱਸਦੇ ਮੱਥੇ ਉਹਨੂੰ ਕਬੂਲਿਆ। ਜਿਹੜੇ ਬਾਕੀ ਸਾਡੀ ਟੀਮ 'ਚ ਲੋਕ ਜਿਵੇਂ ਪਾਲ ਸਾਹਿਬ ਨੇ ਕਿਹਾ ਵੱਟੂ ਸਾਹਿਬਾਨ, ਕਿਉਂਕਿ ਇਹ 2 ਵੱਟੂ ਨੇ ਹੋਰ ਵੀ ਹੋਣਗੇ ਸਾਹਮਣੇ। ਮੈਨੂੰ ਜ਼ਿੰਦਗੀ 'ਚ ਪਹਿਲੀ ਵਾਰੀ ਖੁਸ਼ੀ ਇਸ ਗੱਲ ਦੀ ਹੋ ਰਹੀ ਕਿ ਸਟੇਜ 'ਤੇ ਬੈਠੇ ਹੋਏ ਜਿਹੜੇ ਲੋਕ ਨੇ ਉਹਨਾਂ ਵਿੱਚ 3 ਬੰਦੇ ਅਤੇ 3 ਜਨਾਨੀਆਂ ਨੇ। 62 ਸਾਲ ਮੇਰੀ ਉਮਰ ਹੋ ਗਈ ਅਤੇ ਅਸੀਂ ਹਮੇਸ਼ਾ ਹੀ ਗੱਲ ਕਰਦੇ ਰਹਿ ਕਿ ਅਸੀਂ ਆਬਾਦੀ ਦਾ ਅੱਧਾ ਹਿੱਸਾ ਹਾਂ। ਤੁਸੀਂ ਸਟੇਜ 'ਤੇ ਸਾਰੇ ਬੰਦੇ ਬਹਿ ਜਾਂਦੇ ਹੋ ਅਤੇ ਆਬਾਦੀ ਦੇ ਅੱਧੇ ਹਿੱਸੇ ਨੂੰ ਅੱਗੇ ਕਰੋ। ਅਤੇ ਮੈਂ ਜਿਹੜੀ ਗੱਲ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਘਰ ਵਿੱਚ ਕੋਈ ਐਸਾ ਕੋਈ ਸ਼ਾਦੀ ਵਿਆਹ ਤੋਂ ਹਟ ਕੇ ਕੋਈ ਹੋਏ ਕਿ 4 ਪੁਰਾਣੇ ਆ ਜਾਣ ਅਤੇ ਫੜਤੂਲ ਪੈ ਜਾਂਦਾ ਹੈ ਕਿ ਇਹਨਾਂ ਨੂੰ ਮੈਨੇਜ ਕਿਵੇਂ ਕਰਨਾ। ਅਤੇ ਹੁਣ ਅਸੀਂ ਜਿਹੜੀ ਇਹ ਕਾਨਫਰੰਸ ਕਰ ਰਹੇ ਹਾਂ ਇਹ ਅਸੀਂ 100 ਪੁਰਾਣਿਆਂ ਦੀ ਗੱਲ ਕਰ ਰਹੇ ਹਾਂ ਜਿਹੜੇ ਦੁਨੀਆ ਦੇ ਮੁਖਤਲਿਫ ਹਿੱਸਿਆਂ ਤੋਂ ਔਰ ਆਪਣੇ ਨਾਲ ਦੇ ਗਵਾਂਢੀ ਮੁਲਕ ਤੋਂ ਆਪਣੇ ਕੋਲ ਆ ਰਹੇ ਨੇ। ਅਤੇ ਇਹਨਾਂ 100 ਪੁਰਾਣਿਆਂ ਦੀ ਬੰਦੋਬਸਤ ਕਰਨਾ ਇੰਤਜ਼ਾਮੀਆ ਕਮੇਟੀ 'ਚ ਇਹਨਾਂ ਨੇ ਮੈਨੂੰ ਪਾਇਆ। ਮੈਂ ਉਹ ਹੱਕਾਂ ਦੀ ਗੱਲ 'ਤੇ ਅੱਗੇ ਫਿਰ ਆਵਾਂਗੀ। ਅਤੇ ਇਹਦੇ ਵਿੱਚ ਇਹ ਹੈ ਕਿ ਜਿਹੜੇ ਲੋਕਾਂ ਤੱਕ ਇਹ ਆਵਾਜ਼ ਜਾ ਰਹੀ ਹੈ, ਜਿਹੜੀ ਅੱਜ ਦੀ ਕਾਨਫਰੰਸ ਹੈ ਉਹ ਸਾਰੇ ਰਜ਼ਾਕਰਾਨਾ, ਇਹ ਜਿੰਨੇ ਵੀ ਲੋਕ ਸਟੇਜ 'ਤੇ ਬੈਠੇ ਨੇ ਇਹਨਾਂ 'ਚੋਂ ਇਹ ਸਾਰੇ ਨੇ ਜਿਹੜੇ ਵੋਲੰਟੀਅਰਸ ਨੇ ਜਿਨ੍ਹਾਂ ਨੇ ਪਿਛਲੀ ਕਾਨਫਰੰਸ ਆਰਗੇਨਾਈਜ਼ ਕਰਾਈ। ਉਹ ਸਾਰੇ ਵੋਲੰਟੀਅਰ ਸਨ ਅਤੇ ਹੁਣ ਵੀ ਅਸੀਂ ਵੋਲੰਟੈਰਲੀ ਅਸੀਂ ਸਾਰੇ ਜਿੰਦੀ ਜੋ ਤਾਕਤ ਹੈ ਜੋ ਕਰ ਸਕਦਾ ਹੈ ਉਹਦੇ ਵਿੱਚ ਉਹ ਰਲ ਕੇ
ਨਾਲ ਆਪੇ ਸ਼ਾਮਲ ਹੋਣ। ਖੁਸ਼ੀ ਦੀ ਗੱਲ ਹੋਏਗੀ ਜਦੋਂ ਤੁਸੀਂ ਵੱਟੂ ਸਾਹਿਬ ਨੂੰ ਫੋਨ ਕਰੋਗੇ ਕਿ ਅਸੀਂ ਤੁਹਾਡੀ ਪ੍ਰੈਸ ਕਾਨਫਰੰਸ ਸੁਣੀ ਤੇ ਅਸੀਂ ਇਹ ਮਦਦ ਕਰ ਸਕਨੇ ਆ, ਇਹ ਕਰ ਸਕਨੇ ਆ। ਜਿਹੜੇ ਹਾਜ਼ਰੀਨ ਤਸ਼ਰੀਫ ਲਾਏ ਨੇ ਉਹਨਾਂ ਦੀ ਵੀ ਬਹੁਤ ਮਿਹਰਬਾਨੀ। ਚੂँकि ਨੌਜਵਾਨਾਂ ਦੀ ਗੱਲ ਅਸੀਂ ਕਰ ਰਹੇ ਹਾਂ ਹੁਣ, ਤੇ ਗੱਲ ਇਹ ਹੈ ਕਿ ਅਸੀਂ ਜਿੰਨੀਆਂ ਵੀ ਕੋਸ਼ਿਸ਼ਾਂ ਕਰਦੇ ਹਾਂ, ਅਸੀਂ ਕਿਸੇ ਵੀ ਜ਼ਬਾਨ ਦੀ ਕਾਨਫਰੰਸ ਕਰ ਲਈਏ, ਅਸੀਂ ਕਿਸੇ ਵੀ ਕਲਚਰ ਦੇ ਹਵਾਲੇ ਨਾਲ ਗੱਲ ਕਰ ਲਈਏ, ਸਾਡੀ ਖਾਹਿਸ਼ ਇਹੀ ਹੁੰਦੀ ਹੈ ਕਿ ਅਸੀਂ ਆਪਣੇ ਕਲਚਰ ਨੂੰ, ਆਪਣੇ ਜ਼ੁਬਾਨ ਨੂੰ, ਆਪਣੇ ਮਾਮਲਾਤ ਨੂੰ ਅਸੀਂ ਅਗਲੀ ਨਸਲ ਤੱਕ ਪਹੁੰਚਾ ਸਕੀਏ। ਸਾਡੀ ਸਾਰੀ ਕੋਸ਼ਿਸ਼ ਹੀ ਜਿਹੜਾ ਇਹਦਾ ਆਖਰੀ ਨਤੀਜਾ ਉਹੀ ਹੁੰਦਾ ਹੈ ਜੀ, ਅਸੀਂ ਅਗਲੀ ਨਸਲ ਨੂੰ ਆਪਣੀਆਂ ਚੀਜ਼ਾਂ ਪਹੁੰਚਾ ਸਕੀਏ। ਇਸ ਕਰਕੇ ਪਿਛਲੀ ਦਫਾ ਵੀ ਕਾਨਫਰੰਸ ਵਿੱਚ ਖਾਸ ਤੌਰ 'ਤੇ ਅਹਿਤਮਾਮ ਕੀਤਾ ਗਿਆ ਸੀਗਾ ਕਿ ਮੁਖਤਲਿਫ ਸੈਸ਼ਨਸ ਦੇ ਵਿੱਚ, ਜਿੱਥੇ ਪਹਿਲੇ ਸਰ ਨੇ ਵੀ ਗੱਲ ਕੀਤੀ, ਮੈਡਮ ਨੇ ਵੀ ਗੱਲ ਕੀਤੀ ਕਿ ਜਿੱਥੇ ਕਿਸੇ ਨੂੰ ਅਸੀਂ ਆਪਣੇ ਜੂਨੀਅਰਸ ਨੂੰ ਕਿਤੇ ਬੈਠਣ ਨਹੀਂ ਦਿੰਦੇ ਸਾਹਮਣੇ ਆਪਣੇ, ਤੇ ਅਸੀਂ ਕਿਸੇ ਜੂਨੀਅਰ ਦੀ ਕਿਸੇ ਕੁਆਲਿਟੀ ਨੂੰ, ਕਿਸੇ ਖੂਬੀ ਨੂੰ ਅਸੀਂ ਮੰਨਦੇ ਹੀ ਨਹੀਂ ਹੈਗੇ। ਸੀਨੀਅਰਸ ਦਾ ਇਹ ਵੀ ਰਵੱਈਆ ਰਿਹਾ, ਲੇਕਿਨ ਹੁਣ ਵਾਲੇ ਸੀਨੀਅਰਸ, ਇਹਨਾਂ ਦੀ ਬੜੀ ਮਿਹਰਬਾਨੀ, ਮੈਡਮ ਨੇ, ਮਤਲਬ ਹੋਰ ਵੀ ਬੜੇ ਲੋਕ ਨੇ, ਵੱਟੂ ਸਾਹਿਬਾਨ ਨੇ, ਇਹ ਲੋ ਵੀ 18 ਤੋਂ 20 ਨਵੰਬਰ ਨੂੰ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਜਿਹੜੀ ਹੈ ਹੋਣ ਜਾ ਰਹੀ ਹੈ। ਤੇ ਇਸ ਵਾਰੀ ਫੇਰ ਦੁਨੀਆ ਭਰ ਤੋਂ ਬੜੇ ਵਧੀਆ ਅਦਾਕਾਰ, ਕਲਾਕਾਰ, ਫਿਲਮ ਸਟਾਰ ਆ ਰਹੇ ਨੇ, ਤੇ ਪੂਰੇ ਪੰਜਾਬ ਤੋਂ, ਪਾਕਿਸਤਾਨ ਪੰਜਾਬ ਤੋਂ, ਇੰਡੀਆ ਪੰਜਾਬ ਤੋਂ, ਅਮਰੀਕਾ, ਕੈਨੇਡਾ ਤੋਂ, ਜਿਵੇਂ ਤੁਹਾਨੂੰ ਦੱਸਿਆ ਆ ਰਹੇ ਨੇ। ਤੇ ਇਹ ਅਸੀਂ ਅਨਾਉਂਸ ਕਰ ਦਿੱਤੀ ਹੈ ਡੇਟ। ਹੁਣ ਇਹਨੂੰ ਸੋਸ਼ਲ ਮੀਡੀਆ 'ਤੇ ਅਸੀਂ ਦੱਸਦੇ ਰਹਾਂਗੇ ਇਹਦੇ ਜਿਹੜੇ ਸੈਸ਼ਨ ਹੋਣਗੇ, ਤੇ ਅੱਗੇ ਚੱਲਦੇ ਇੱਕ ਦੋ ਹੋਰ ਜਗ੍ਹਾਵਾਂ 'ਤੇ ਆਪਾਂ ਜਾਣਾ, ਇੱਕ ਦੋ ਦੋਸਤਾਂ ਨੂੰ ਮਿਲਣਾ। ਅੱਜ ਦੇ ਵਲੌਗ 'ਚ ਤੁਹਾਨੂੰ ਅੱਗੇ ਲੈ ਕੇ ਚੱਲਦੇ। ਪਹਿਲਾਂ ਚਾਹ ਆ ਗਈ ਹੈ, ਚਾਹ ਆਪਾਂ ਪੀ ਲਈਏ, ਫਿਰ ਅੱਗੇ ਵੱਧਦੇ ਹਾਂ। ਲਓ ਵੀ ਉੱਥੋਂ ਨਿਕਲ ਪਏ। ਹੁਣ ਆਪਾਂ ਜਾਣਾ ਅੱਗੇ ਅੰਪੋਰੀਅਮ ਮਾਲ। ਅੰਪੋਰੀਅਮ ਮਾਲ ਸਾਡੇ ਦੋਸਤ ਨੇ ਤੂਰ ਸਾਹਿਬ, ਕੈਨੇਡਾ ਸ਼ਰੀਫ ਤੋਂ ਆਏ ਨੇ, ਉੱਧਰਲੇ ਪੰਜਾਬ ਤੋਂ। ਇੱਥੇ ਨਾ ਆਪਣਾ ਇਮੀਗ੍ਰੇਸ਼ਨ ਦਾ ਆਫਿਸ ਬਣਾਇਆ ਲਾਹੌਰ ਦੇ ਵਿੱਚ, ਤੇ ਉਹਨਾਂ ਦੇ ਫੋਨ ਸੀ, ਉਹਨਾਂ ਨੂੰ ਜਾ ਕੇ ਮਿਲਣਾ ਉਹਨਾਂ ਦੇ ਦਫ਼ਤਰ। ਤੇ ਹੁਣ ਪਹਿਲਾਂ ਚੱਲਦੇ ਉਹਨਾਂ ਦੇ ਦਫ਼ਤਰ, ਫਿਰ ਬਾਅਦ 'ਚ ਸੋਨੀਆ ਹੋਣੀ ਤੇ ਦੂਜੇ ਦੋਸਤ ਇਸਲਾਮਾਬਾਦ ਤੋਂ ਆ ਰਹੇ ਨੇ, ਸੋਨੀਆ ਮਾਨ, ਰੇਸ਼ਮ ਪਵੀਰ, ਉਹਨਾਂ ਨੂੰ ਫਿਰ ਮਿਲਣਾ। ਅੱਜ ਦਾ ਦਿਨ ਜਿਹੜਾ ਸਾਰਾ ਇੱਦਾਂ ਹੀ ਲੰਘੂਗਾ। ਲਓ ਵੀ ਆਪਾਂ ਆ ਗਏ ਅੰਪੋਰੀਅਮ ਮਾਲ ਦੇ ਵਿੱਚ, ਤੇ ਇਸ ਵੇਲੇ ਮਾਲ ਫਿਰਦੇ ਪਏ। ਇਹ ਉਹ ਸਾਹਮਣੇ ਦਫ਼ਤਰ ਅਰਾਈਵਲਸ ਕੈਨੇਡਾ, ਇੱਥੇ ਜਾਣਾ ਆਪਾਂ, ਕੈਨੇਡਾ ਵਾਲਿਆਂ ਦੇ ਦਫ਼ਤਰ। ਕੈਨੇਡਾ ਘਲਾਉਂਦੇ ਆ, ਲਾਹੌਰ 'ਚ ਬਣਾਈ ਬ੍ਰਾਂਚ ਇਹਨਾਂ, ਜਿਵੇਂ ਮੈਂ ਤੁਹਾਨੂੰ ਦੱਸਿਆ। ਇਹ ਇਹਨਾਂ ਦਾ ਆਫਿਸ ਹੈ। ਅੰਦਰ ਚੱਲਦੇ। ਖੋਲੇ ਕੈਨੇਡਾ ਵਾਲਿਆਂ ਦੇ ਦਫ਼ਤਰ ਮੈਨੂੰ ਵੀ ਘਲਾ ਦਿਓ ਭਾਈ ਫਟਾਫਟ। ਪਹਿਲਾਂ ਮੈਂ ਜਾਣਾ ਨਾ, ਫਿਰ ਬਾਕੀਆਂ ਨੂੰ ਭੇਜਦੇ। ਇਹਨਾਂ ਨਾਲ ਗੱਲਬਾਤ ਕਰਨੀ। ਇਹਨਾਂ ਨੇ ਲਾਹੌਰ 'ਚ, ਜਿਵੇਂ ਤੁਹਾਨੂੰ ਦੱਸਿਆ, ਖੋਲ੍ਹਿਆ ਆਫਿਸ ਅੰਪੋਰੀਅਮ ਮਾਲ, ਤੇ ਹੋਰ ਵੀ ਕਿਤੇ ਇਹਨਾਂ ਦਾ ਹੈ, ਉਹ ਵੀ ਇਹਨਾਂ ਨਾਲ ਗੱਲਬਾਤ ਕਰਦੇ ਆ। ਹਾਂਜੀ ਭਾਈ, ਕੀ ਹਾਲ ਚਾਲ ਹੈ? ਹਾਂਜੀ ਠੀਕ ਹੈ, ਵਧੀਆ ਜੀ। ਹਾਂਜੀ ਹਾਂਜੀ। ਇਹ ਕਿੱਥੋਂ ਆ ਗਿਆ ਸਰਦਾਰ ਲਾਹੌਰ 'ਚ ਆ ਕੇ ਦਫ਼ਤਰ ਬਣਾ ਲਿਆ? ਬਸ ਸਾਨੂੰ ਪਾਕਿਸਤਾਨ ਦੀ ਮਹਿਮਾਨ ਨਵਾਜ਼ੀ ਖਿੱਚ ਲਿਆਉਂਦੀ ਹੈ ਹਰ ਵਾਰ। ਤੇ ਕਦੋਂ ਦਾ ਸ਼ੁਰੂ ਕੀਤਾ ਇੱਥੇ ਆਫਿਸ ਆਪਣਾ? ਹਾਂਜੀ ਵੀਰੇ, ਸਾਡਾ ਪਹਿਲਾ ਆਫਿਸ ਜਿਹੜਾ ਸੀਗਾ ਉਹ ਕਰਾਚੀ 'ਚ ਸੀਗਾ। 3 ਸਾਲ ਪਹਿਲਾਂ ਅਸੀਂ ਕਰਾਚੀ 'ਚ ਆਫਿਸ ਖੋਲ੍ਹਿਆ, ਲੱਕੀ ਵਨ ਮਾਲ ਦੇ ਵਿੱਚ। ਹੁਣ ਅਸੀਂ ਅੰਪੋਰੀਅਮ ਮਾਲ ਇੱਥੇ ਲਾਹੌਰ ਦੇ ਵਿੱਚ ਜਿਹੜਾ ਹੈ ਆਫਿਸ ਖੋਲ੍ਹਿਆ, ਤਕਰੀਬਨ 1 ਸਾਲ ਹੋ ਚੱਲਾ। ਬਾਕੀ ਮੇਰਾ ਤਕਰੀਬਨ 10 ਸਾਲ ਦਾ ਜਿਹੜਾ ਤਜਰਬਾ ਇਸ ਫੀਲਡ ਦਾ। ਸਾਡਾ ਹੈੱਡ ਆਫਿਸ ਮਿਸਿਸਾਗਾ ਟੋਰਾਂਟੋ ਦੇ ਵਿੱਚ ਹੈ, ਤੇ ਇੱਕ ਸਾਡਾ ਚੌਥਾ ਆਫਿਸ ਹੈਗਾ ਮੋਰੀਸ਼ੀਅਸ ਦੇ ਵਿੱਚ, ਜੋ ਕਿ ਬਹੁਤ ਸਮਾਲ ਛੋਟੀ ਆਈਲੈਂਡ ਹੈ। ਹਾਂਜੀ, ਮੋਰੀਸ਼ੀਅਸ ਤੋਂ ਲੈ ਕੇ ਜਾਂਦੇ ਜੀ? ਹਾਂਜੀ, ਮੋਰੀਸ਼ੀਅਸ ਤੋਂ। ਅੱਛਾ, ਇੱਥੋਂ ਹੁਣ ਤੱਕ ਲਾਹੌਰ 'ਚੋਂ ਪਹਿਲਾਂ ਤਾਂ ਦੱਸਿਓ ਵੀ ਕਰਦੇ ਕਿਹੜੇ ਕੇਸਿਸ ਨੂੰ ਵੇਖਦੇ ਜੇ, ਡੀਲ ਕਰਦੇ? ਹਾਂਜੀ, ਅਸੀਂ ਤਕਰੀਬਨ ਮੈਂ ਸਾਰੇ ਇਮੀਗ੍ਰੇਸ਼ਨ ਕੇਸਿਸ ਦੇ ਨਾਲ ਡੀਲ ਕਰਦਾ ਹਾਂ। ਵਿਜ਼ਟਰ ਵੀਜ਼ਾ, ਸਟੱਡੀ ਪਰਮਿਟ, ਵਰਕ ਪਰਮਿਟ, ਪਰਮਨੈਂਟ ਰੈਜ਼ੀਡੈਂਸੀ, ਫੈਮਿਲੀ ਸਪਾਂਸਰਸ਼ਿਪ, ਤੇ ਸਾਡਾ ਜਿਹੜਾ ਮੇਨ ਫੋਕਸ ਹੈ ਪਾਕਿਸਤਾਨ ਤੋਂ ਬਿਜ਼ਨਸ ਇਮੀਗ੍ਰੇਸ਼ਨ ਹੈ। ਸੋ ਜਿਹੜਾ ਵੀ ਕੋਈ ਪਾਕਿਸਤਾਨੀ ਬਿਜ਼ਨਸ ਓਨਰ ਹੈ, ਉਹ ਆਪਣਾ ਕਾਰੋਬਾਰ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਆਪਣਾ ਕਾਰੋਬਾਰ ਐਕਸਪੈਂਡ ਕਰਨਾ ਚਾਹੁੰਦਾ, ਤੇ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ। ਅੱਛਾ ਜੀ, ਇਹਦੇ 'ਚ ਬਿਜ਼ਨਸ ਇਮੀਗ੍ਰੇਸ਼ਨ ਜਿਹੜੀ, ਉਹ ਕਿੰਨੀ ਦੇਰ ਦਾ ਪ੍ਰੋਸੈਸ ਹੈ? ਪ੍ਰੋਸੈਸਿੰਗ ਟਾਈਮ ਕੀ ਆ, ਤੇ ਕੀ ਕਾਸਟ ਹੈ, ਕਿੰਨੇ ਪੈਸੇ ਹੋਣੇ ਚਾਹੀਦੇ, ਸਾਰਾ ਦੱਸੋ ਜ਼ਰਾ। ਹਾਂਜੀ, ਸੋ ਕਾਸਟ ਇਹਦੀ ਥੋੜ੍ਹੀ ਜਿਹੀ ਵੈਰੀ ਕਰਦੀ ਹੈ ਡਿਪੈਂਡਿੰਗ ਔਨ ਦਾ ਕੈਟਾਗਰੀ। ਬਿਜ਼ਨਸ ਇਮੀਗ੍ਰੇਸ਼ਨ ਦੇ ਵਿੱਚ ਵੀ ਬਹੁਤ ਸਾਰੇ ਕੈਟਾਗਰੀਜ਼ ਆ ਜਾਂਦੇ ਨੇ। ਸੋ ਅਸੀਂ ਜਦੋਂ ਕਲਾਇੰਟ ਸਾਡੇ ਕੋਲ ਆਉਂਦਾ, ਅਸੀਂ ਪਹਿਲਾਂ ਦੇਖਦੇ ਹਾਂ ਕਿ ਉਹ ਕਿਹੜੇ ਬੈਸਟ ਪ੍ਰੋਗਰਾਮ ਲਈ ਕੁਆਲੀਫਾਈ ਕਰਦੇ ਨੇ, ਬੇਸਡ ਔਨ ਉਹਨਾਂ ਦੇ ਇੱਧਰਲੇ ਪਾਕਿਸਤਾਨ 'ਚ ਉਹਨਾਂ ਦੇ ਬਿਜ਼ਨਸ ਸਾਈਜ਼ ਜਿਹੜਾ ਹੈਗਾ, ਉਹਨਾਂ ਦੀ ਇੰਗਲਿਸ਼ ਰਿਕੁਆਇਰਮੈਂਟ ਔਰ ਐਜੂਕੇਸ਼ਨਲ ਰਿਕੁਆਇਰਮੈਂਟ ਦੇ ਮੁਤਾਬਕ ਅਸੀਂ ਜਿਹੜਾ ਹੈਗਾ ਇੱਕ ਪ੍ਰੋਗਰਾਮ ਚੂਜ਼ ਕਰਦੇ ਹਾਂ। ਬਾਕੀ ਤਕਰੀਬਨ 6 ਮੰਥਸ ਦਾ ਪ੍ਰੋਸੈਸ ਮਿਨੀਮਮ ਤਕਰੀਬਨ ਹੈਗਾ ਵਰਕ ਪਰਮਿਟ ਇਸ਼ੂ ਹੋਣ ਦਾ ਅੰਡਰ ਬਿਜ਼ਨਸ ਇਮੀਗ੍ਰੇਸ਼ਨ।
ਠੀਕ ਹੈ। ਇਹਦੇ 'ਚ ਤੁਹਾਡੀ ਫੀਸ ਜਿਹੜੀ ਉਹ ਵੈਰੀ ਕਰਦੀ ਵੀ ਕੇਸ ਕਿੱਦਾਂ ਦਾ? ਹਾਂਜੀ, ਕੇਸ ਮੁਤਾਬਕ, ਹਾਂਜੀ। ਬਾਕੀ ਜਿਹੜਾ ਹੈਗਾ ਹੈ, ਜਦੋਂ ਕਲਾਇੰਟ ਸਾਡੇ ਕੋਲ ਆਉਂਦਾ ਉਹਨਾਂ ਦੀ ਜਿਹੜੀ ਪ੍ਰੋਫਾਈਲ ਅਸੀਂ ਪੂਰੀ ਅਸੈਸ ਕਰਦੇ ਹਾਂ। ਤੇ ਕਿੰਨੇ ਡਾਲਰ ਕਿੰਨੇ ਹੋਣੇ ਚਾਹੀਦੇ ਆ ਤੁਹਾਡੇ ਕੋਲ ਜਿਹੜੇ ਸ਼ੋਅ ਕਰਨੇ? ਡਾਲਰ ਮਿਨੀਮਮ, ਜੇ ਅਗਰ ਕਿਸੇ ਨੇ ਬਿਜ਼ਨਸ ਇਮੀਗ੍ਰੇਸ਼ਨ ਦੇ ਵਿੱਚ ਜਾਣਾ ਹੈ ਤੇ ਓਬਵੀਅਸਲੀ ਤਕਰੀਬਨ, ਕਿਉਂਕਿ ਤੁਹਾਨੂੰ ਦਿਖਾਉਣਾ ਪੈਣਾ, ਵੀਜ਼ਾ ਆਫਿਸਰ ਨੂੰ ਸੈਟੀਸਫਾਈ ਕਰਨਾ ਪੈਣਾ ਕਿ ਤੁਹਾਡੇ ਕੋਲ ਇਨਫ ਫੰਡਸ ਨੇ ਕੈਨੇਡਾ ਜਾ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ। ਸੋ ਤਕਰੀਬਨ ਅਸੀਂ ਮਿਨੀਮਮ ਕਹਿੰਦੇ ਹੁੰਦੇ ਹਾਂ ਕਿ $2 ਲੱਖ ਤਕਰੀਬਨ ਮਿਨੀਮਮ ਹੈ, ਤੇ ਉਸ ਤੋਂ ਅੱਗੇ ਅਪ ਵੀ ਹੋ ਸਕਦਾ ਹੈ ਡਿਪੈਂਡਿੰਗ ਜਿਹੜੀ ਕੈਟਾਗਰੀ ਦੇ ਵਿੱਚ ਤੁਸੀਂ ਜਾ ਰਹੇ ਹੋ, ਲੇਕਿਨ ਮਿਨੀਮਮ ਤਾਂ ਇੰਨਾ ਹੀ ਹੈ। ਬਾਕੀ ਜਿਹੜੇ ਪਰਸਨਲ, ਜਿਹੜੇ ਦੂਸਰੇ ਇਮੀਗ੍ਰੇਸ਼ਨ ਕੈਟਾਗਰੀਜ਼ ਹੈ, ਅਗਰ ਤੁਸੀਂ PR ਬੇਸ 'ਤੇ ਜਾਣਾ, ਇੰਡੀਵਿਜੂਅਲ ਬੇਸ 'ਤੇ ਅਪਲਾਈ ਕਰਨਾ, ਓਬਵੀਅਸਲੀ ਉਸ ਦੇ ਤੇ ਇੰਨੇ ਨਹੀਂ ਹੈਗੇ, ਉਹ ਤੇ ਘੱਟ ਜੀ ਨੇ। ਠੀਕ ਹੈ। ਤੇ ਜਿਹੜਾ ਵਰਕ ਪਰਮਿਟ ਬੇਸਡ ਹੈ ਉਹਦੀ ਕੀ ਕਾਸਟ ਆ ਜਿਹੜੇ ਲੋਕ ਇੰਟਰਸਟਡ ਜਾਣਾ ਚਾਹੁੰਦੇ ਹੋਣ? ਵਰਕ ਪਰਮਿਟ 'ਤੇ ਡਿਪੈਂਡ ਕਰਦਾ। ਅਗਰ ਤੁਹਾਡੇ ਕੋਲ ਕੈਨੇਡਾ ਦੇ ਵਿੱਚ ਆਲਰੇਡੀ ਕੋਈ ਮੌਜੂਦਾ ਜੌਬ ਆਫਰ ਤੁਹਾਡੇ ਕੋਲ ਹੈਗੀ ਹੈ, ਤੁਹਾਡੇ ਨੋਨ ਦੇ ਵਿੱਚ ਕਿਸੇ ਨੇ ਤੁਹਾਨੂੰ ਜੌਬ ਆਫਰ ਦਿੱਤੀ ਹੋਈ ਹੈ, ਤੇ ਉਹ ਅਸੀਂ ਜਿਹੜਾ ਹੈਗਾ ਤੁਹਾਨੂੰ ਵਰਕ ਪਰਮਿਟ ਹਾਸਲ ਕਰਨ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਬਾਕੀ ਜੋ ਜਿਹੜਾ ਹੋਰ ਵੀ ਵਰਕ ਪਰਮਿਟ ਕੈਟਾਗਰੀਜ਼ ਹੈ, ਸਾਡੇ ਕੋਲ ਟਾਈਮ ਅਨੁਸਾਰ ਜਿਹੜੇ ਹੈਗੇ ਨੇ ਐਮਪਲੋਇਰ ਸਾਡੇ ਕੋਲ ਵੀ ਆਉਂਦੇ ਨੇ, ਪੁੱਛਦੇ ਨੇ ਕਿ ਸਾਨੂੰ ਜੀ ਪਾਕਿਸਤਾਨ ਜਾਂ ਕਿਸੇ ਹੋਰ ਕੰਟਰੀ ਤੋਂ ਸਾਨੂੰ ਜੀ ਸਕਿਲਡ ਪ੍ਰੋਫੈਸ਼ਨਲਸ ਚਾਹੀਦੇ ਨੇ, ਤੇ ਅਸੀਂ ਫਿਰ ਇੱਥੋਂ ਉਹਨਾਂ ਨੂੰ ਲੱਭ ਕੇ ਜਿਹੜੇ ਨੇ ਉਹਨਾਂ ਨੂੰ ਅੱਗੇ ਉਹਨਾਂ ਨੂੰ ਐਮਪਲੋਇਰ ਨੂੰ ਉਹਨਾਂ ਦੀ ਪ੍ਰੋਫਾਈਲ ਭੇਜਦੇ ਹਾਂ। ਅੱਛਾ ਭਾਈ ਜ਼ਹੂਰ ਸਾਹਿਬ, ਹੁਣ ਤੱਕ 3 ਸਾਲ ਹੋ ਗਏ ਪਾਕਿਸਤਾਨ 'ਚ, ਸਕਸੈਸ ਕੇਸਿਸ ਕਿੰਨੇ? ਸਕਸੈਸ ਕੇਸਿਸ ਤੇ ਮੈਂ ਸੱਚ ਦੱਸਾਂ ਕਿ ਮੈਨੂੰ 10 ਸਾਲ ਤੋਂ ਜ਼ਿਆਦਾ ਹੋ ਗਏ ਇਸ ਫੀਲਡ ਦੇ ਵਿੱਚ, ਮੈਂ ਆਪਣੀ ਕਲਾਇੰਟ ਦੀ ਕਦੇ ਗਿਣਤੀ ਨਹੀਂ ਨਹੀਂ, ਪਾਕਿਸਤਾਨ ਤੋਂ ਤਕਰੀਬਨ ਮੈਨੂੰ ਲੱਗਦਾ ਹੈ ਕਿ ਤੱਕ 3 ਸਾਲ 'ਚ 40-50 ਫੈਮਲੀਆਂ ਤੇ ਹਮਾਰੀਆਂ ਜਿਹੜੀਆਂ ਚਲੇ ਗਈਆਂ ਹੋਣਗੀਆਂ, ਤੇ ਜ਼ਿਆਦਾਤਰ ਪਹਿਲੇ ਹਮਾਰਾ ਕਰਾਚੀ ਦੇ ਵਿੱਚ ਜ਼ਿਆਦਾ ਸੀਗਾ ਆਫਿਸ, ਤੇ ਹੁਣ ਸਾਡਾ ਜਿਹੜਾ ਇੱਥੋਂ ਲਾਹੌਰ, ਹੁਣ ਲਾਹੌਰ 'ਚ ਸ਼ੁਰੂ ਕੀਤਾ। ਤੇ ਕਿਸ ਤਰ੍ਹਾਂ ਦਾ ਲਾਹੌਰੀਆਂ ਦਾ ਰਿਸਪੌਂਸ? ਬਹੁਤ ਵਧੀਆ। ਲਾਹੌਰੀਆਂ ਦੇ ਨਾਲ ਪਿਆਰ ਮੁਹੱਬਤ ਆਪਣੀ ਵੱਖਰੀ ਹੈ, ਕਿਉਂਕਿ ਇੱਕ ਪੰਜਾਬੀਪਨ ਹੈਗਾ, ਆਪਣਾਪਨ ਹੈ ਇੱਥੇ, ਤੇ ਇੱਥੇ ਜ਼ਿਆਦਾ ਦਿਲ ਲੱਗਦਾ ਹੈ। ਵੈਸੇ ਮੈਂ ਚੜ੍ਹਦੇ ਪੰਜਾਬ ਤੋਂ, ਮੇਰੀ ਫੈਮਿਲੀ ਬਿਲੋਂਗ ਕਰਦੀ ਹੈ, ਫਗਵਾੜਾ ਸ਼ਹਿਰ ਹੈ, ਜ਼ਿਲ੍ਹਾ ਕਪੂਰਥਲਾ ਦੇ ਵਿੱਚ, ਤੇ ਬਟ ਮੈਂ ਜਦੋਂ ਦਾ ਪਾਕਿਸਤਾਨ ਆਉਣ ਲੱਗਾ ਮੈਂ ਇੱਧਰ ਹੀ ਜ਼ਿਆਦਾ ਆਉਂਦਾ, ਮੈਂ ਇੰਡੀਆ ਹੁਣ ਬਹੁਤ ਘੱਟ ਜਾਂਦਾ। ਅੱਛਾ, ਹਾਂਜੀ, ਇੱਧਰ ਹੀ ਬਹੁਤ ਆ। ਹਾਂਜੀ। ਤੇ ਉੱਥੇ ਆਪਣਾ ਕਿੱਥੇ ਆਫਿਸ ਹੈ? ਕਿੱਥੇ? ਇੰਡੀਆ, ਕੈਨੇਡਾ, ਮਿਸੀਸਾਗਾ? ਕੈਨੇਡਾ 'ਚ ਮਿਸੀਸਾਗਾ। ਹਾਂਜੀ, ਮਿਸੀਸਾਗਾ। ਹਾਂਜੀ, ਹਾਂਜੀ। ਚਲੋ ਜੀ, ਮੈਂ ਕਹਿੰਦਾ ਪਾਕਿਸਤਾਨ ਵਾਲੇ ਵਾਸਤੇ ਵੀ ਇੱਕ ਅਥੈਂਟਿਕ, ਜੇ ਆਪਾਂ ਗੱਲ ਕਰ ਲਈਏ ਅਥੈਂਟਿਕ, ਤੁਹਾਨੂੰ ਇੱਕ ਪਰਸਨ ਅਥੈਂਟਿਕ ਇੱਕ ਤੁਹਾਨੂੰ ਅਦਾਰਾ ਮਿਲ ਗਿਆ ਜਿਨ੍ਹਾਂ ਨੇ ਕਰਨਾ ਹੋਵੇ ਇਮੀਗ੍ਰੇਸ਼ਨ ਲਈ, ਵਰਕ ਪਰਮਿਟ ਲਈ, ਵਿਜ਼ਟਰ ਵੀਜ਼ਾ ਲਈ। ਰਾਈਵਲਸ ਕੈਨੇਡਾ, ਅੰਪੋਰੀਅਮ ਮਾਲ ਦੇ ਉੱਤੇ, ਬਿਲਕੁਲ ਫੂਡ ਕੋਰਟ ਦੇ ਉੱਤੇ ਆਫਿਸ ਹੈ, ਤੇ ਵਿਜ਼ਿਟ ਕਰ ਸਕਦੇ ਨੇ। ਮੈਂ ਨੰਬਰ ਜ਼ਰੂਰ ਫਲੈਸ਼ ਕਰ ਦੂੰਗਾ ਤੂਰ ਸਾਹਿਬ ਇਹਨਾਂ ਦੀ ਆਫਿਸ ਦਾ, ਤੇ ਕਰਾਚੀ ਦੇ ਵਿੱਚ ਵੀ ਇਹਨਾਂ ਦਾ ਆਫਿਸ ਹੈ। ਤੇ ਫਰਦਰ ਹੋਰ ਜਿਹੜਾ ਕੋਈ ਲੀਗਲ ਤੁਹਾਨੂੰ ਚਾਹੀਦਾ ਹੋਵੇ, ਇਹਨਾਂ ਕੋਲ ਮਸ਼ਵਰਾ ਚਾਹੀਦਾ ਹੋਵੇ, ਉਹ ਵੀ ਕਰ ਸਕਦੇ ਹੋ। ਮੈਨੂੰ ਤਾਂ ਲੱਗਦਾ ਹੈ ਵਾ ਤੂਰ ਸਾਹਿਬ ਮੰਡੀ ਵਾਲਾ ਦੋਸਤ ਬੈਠਾ, ਤੇ ਇੱਧਰ ਭਾਈ ਸਾਹਿਬ ਇਹਨਾਂ ਦੇ, ਤੁਹਾਡਾ ਕੀ ਨਾਂ? ਸੁਭਾਨ ਅੱਲਾ। ਤੇ ਮੈਨੂੰ ਲੱਗਦਾ ਵੀ ਤੁਸੀਂ ਇਹ ਵੇਖਿਆ ਵੀ ਹੁਣ ਪਾਕਿਸਤਾਨ ਦੇ ਹਾਲਾਤ ਖਰਾਬ ਹੈ, ਇੱਥੋਂ ਬੰਦੇ ਬਾਹਰ ਘਲਾਈ ਹੈ। ਨਹੀਂ, ਇੱਕ ਚੜ੍ਹਦੇ ਪੰਜਾਬ ਦੇ ਨਾਲ ਤਾਂ ਕੈਨੇਡਾ ਪਹਿਲਾਂ ਹੀ ਭਰ ਗਿਆ, ਹੁਣ ਅਸੀਂ ਲਹਿੰਦੇ ਵਾਲੇ ਵੀ ਲੈ ਜਾਣੇ ਸਾਰੇ। ਤੇ ਨਹੀਂ, ਨਾਸਰ ਭਾਈ, ਇੱਕ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਜਿੰਨੇ ਦੇਰ ਤੋਂ ਮੈਂ ਕੰਮ ਕਰ ਰਿਹਾ, ਮੈਨੂੰ ਇਹ ਦੇਖਣ ਨੂੰ ਬੜਾ ਮਿਲਦਾ, ਲੋਕ ਇੱਥੇ ਗਲਤ ਮਸ਼ਵਰਾ ਦੇ ਬੜੇ ਸ਼ਿਕਾਰ ਹੁੰਦੇ ਨੇ, ਤੇ ਉਹ ਬੜਾ ਦਰਦਨਾਕ ਕਹਾਣੀਆਂ ਲੋਕ ਲੈ ਕੇ ਆਉਂਦੇ ਨੇ ਕਿ ਸਾਰੇ ਉਹਨਾਂ ਦੇ ਪੈਸੇ ਲੱਗ ਜਾਂਦੇ ਨੇ, ਜ਼ਾਇਆ ਹੋ ਜਾਂਦੇ ਨੇ। ਇਹ ਬੜਾ ਜ਼ਰੂਰੀ ਹੈ ਕਿ ਤੁਸੀਂ ਕਿਸੇ ਲਾਇਸੈਂਸ ਪ੍ਰੋਫੈਸ਼ਨਲ ਦੇ ਕੋਲ ਜਾਓ, ਜਿਨ੍ਹਾਂ ਕੋਲ ਕੈਨੇਡੀਅਨ ਗਵਰਨਮੈਂਟ ਦੀ ਤਰਫ ਸੇ ਜਿਹੜੇ ਲਾਇਸੈਂਸਡ ਨੇ, ਕਿਉਂਕਿ ਅਸੀਂ ਜ਼ਾਰੀ ਬਾਤ ਹੈ, ਇਹਦੇ ਵਿੱਚ ਮੇਰਾ ਫੀਲਡ ਦੇ ਵਿੱਚ ਮੇਰਾ ਐਕਸਪਰਟੀਜ਼ ਹੈ ਪਿਛਲੇ 10 ਸਾਲਾਂ ਤੋਂ ਵੱਧ, ਤੇ ਇੱਕ ਲਾਇਸੈਂਸ ਹਾਸਲ ਕਰਨਾ ਵੀ ਈਜ਼ੀ ਗੱਲ ਨਹੀਂ ਹੈ। ਸੋ ਅਗਰ ਕਿਸੇ ਨੇ ਵੀ ਕੈਨੇਡੀਅਨ ਇਮੀਗ੍ਰੇਸ਼ਨ ਦੀ ਕੋਈ ਵੀ ਮਸ਼ਵਰਾ ਲੈਣੀ ਹੈ, ਚਾਹੇ ਉਹ ਸਾਡੇ ਕੋਲ ਨਾ ਆਏ, ਪਰ ਐਟਲੀਸਟ ਕਿਸੇ ਲਾਇਸੈਂਸ ਕੰਸਲਟੈਂਟ ਦੇ ਪਾਸ ਜਾਣਾ, ਲਾਇਸੈਂਸ ਵਾਲਾ ਬੰਦਾ ਹੋਵੇ। ਹਾਂਜੀ, ਬਗੈਰ ਲਾਇਸੈਂਸ ਤੋਂ ਗੱਡੀ ਤੇ ਨਹੀਂ ਬਹਿਣ ਦਿੰਦੇ। ਹਾਂਜੀ, ਤੇ ਜਹਾਜ਼ ਤੇ ਕਿੱਥੋਂ ਬਹਿਣ ਦੇਣਗੇ? ਸਹੀ ਗੱਲ ਹੈ। ਗੱਲ ਇਹ ਨਾ ਵੀ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਨਾ, ਸਾਡੇ ਇਹ ਵਹਾਮ ਬਹੁਤ ਹੈ, ਮਤਲਬ ਪਤਾ ਨਹੀਂ ਲੋਕਾਂ ਨੂੰ ਵੀ ਯਾਰ ਮੈਨੂੰ ਵੀਜ਼ਾ ਦੇ ਦੇ। ਹਾਂਜੀ, ਵੀ ਵੀਜ਼ਾ ਉਹਨੇ ਟੇਬਲ 'ਚੋਂ ਕੱਢ ਕੇ ਦੇਣਾ, ਵੀ ਮੱਛੀਆਂ ਕੱਢ ਕੇ ਦੇਣੀਆਂ ਡੱਬੇ 'ਚ। ਹਾਂਜੀ, ਮਤਲਬ ਵੀ ਉਹ ਤੁਹਾਡੀਆਂ ਡਾਕੂਮੈਂਟ ਪੂਰੇ ਹੋਣ, ਸਾਰੀਆਂ ਬਹੁਤ ਸਾਰੀਆਂ ਟੈਕਨੀਕਲਿਟੀਜ਼ ਹੁੰਦੀਆਂ, ਐਕਸਪਰਟ ਬੰਦਾ ਹੋਏ ਤੇ ਉਹਨੂੰ ਕਰ ਸਕਦਾ। ਹਾਂਜੀ, ਹਾਂਜੀ, ਹਾਂਜੀ। ਚਲੋ ਜੀ, ਨੰਬਰ ਇਹਨਾਂ ਮੈਂ ਫਲੈਸ਼ ਜ਼ਰੂਰ ਕਰ ਦਿੰਦਾ ਆਪਣੇ ਵੀਡੀਓ ਦੇ ਵਿੱਚ। ਤੁਸੀਂ ਸਾਰੇ ਜਿਹੜੇ ਪਾਕਿਸਤਾਨ ਤੋਂ ਲੋਕ ਨੇ, ਉੱਧਰਲੇ ਪੰਜਾਬ ਤੋਂ ਨੇ, ਕਰਨਾ ਚਾਹੁੰਦੇ ਹੋ ਇਮੀਗ੍ਰੇਸ਼ਨ ਦਾ, ਤੇ ਇਹਨਾਂ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਨੇ। ਭਾਈ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਠੀਕ ਹੈ, ਥੈਂਕ ਯੂ ਨਾਸਰ ਭਾਈ। ਓਕੇ ਜੀ, ਰੱਬ ਰੱਖਾ।
ਫਿਰ ਮੈਂ ਆਵਾਂਗਾ ਹੁਣ ਅਗਲੇ ਮਹੀਨੇ ਅਕਤੂਬਰ ਐਂਡ ਤੇ, ਫਿਰ ਆਪਾਂ ਕਰਾਂਗੇ ਪੋਡਕਾਸਟ ਇੱਕ ਵਧੀਆ ਰਿਕਾਰਡ ਕਰਾਂਗੇ। ਨਹੀਂ ਹੁਣ ਮੈਂ ਪਰਸੋਂ ਚਲੇ ਜਾਣਾ ਦੁਬਈ, ਮੈਂ ਆਉਣਾ ਫਿਰ ਅਕਤੂਬਰ ਐਂਡ ਤੇ ਫਿਰ ਹੁੰਦੀ ਮੁਲਾਕਾਤ। ਓਕੇ ਜੀ, ਸ਼ੁਕਰੀਆ, ਅਸਲਾਮ ਵਾਲੇਕੁਮ। ਓਕੇ ਜੀ, ਅਸਲਾਮ ਵਾਲੇਕੁਮ। ਲਓ ਵੀ ਆਪਾਂ ਆ ਗਏ ਆ ਪੀਸੀ ਦੇ ਵਿੱਚ। ਹੁਣ ਸਾਡੇ ਜਿਹੜੇ ਮਹਿਮਾਨ ਆਏ ਨੇ, ਸੋਨੀਆ ਮਾਨ ਹੁਣੀ ਐਕਟਰਸ ਜਿਹੜੇ ਉਧਰੋਂ ਆਏ ਨੇ, ਨਾਲ ਰੇਸ਼ਮ, ਉਹਨਾਂ ਦੇ ਮਾਨ ਜੀ ਹੁਣੀ ਇਸਲਾਮਾਬਾਦ ਸਨ, ਤੇ ਮੈਂ ਵੀ 2-3 ਦਿਨ ਘਰ ਗਿਆ ਹਾਂ, ਤੇ ਇਸਲਾਮਾਬਾਦ ਤੋਂ ਲਾਹੌਰ ਪਹੁੰਚ ਗਏ ਨੇ। ਆਪਾਂ ਹੁਣ ਉਹਨਾਂ ਨੂੰ ਵੀ ਮਿਲਦੇ ਹਾਂ, ਉਹਨਾਂ ਨੂੰ ਜੁਆਇਨ ਕਰਦੇ, ਕੋਈ ਗੱਲਾਂ ਬਾਤਾਂ ਮਾਰਦੇ। ਮੁੰਡਾ ਮਿਲਣ ਆਇਆ, ਨਾਂ ਕੀ ਹੋ? फौरी तौर पर ਕੀ ਨਾਂ ਹੈ? फौरी तौर पर ना है मेरा। ਫੌਰੀ ਤੌਰ ਪਰ? हाँ जी ਵਾਕਈ? वाकई है। ਲੈ, ਫੌਰੀ ਤੌਰ ਪਰ। मैं अगे दसांगे तुहानू बड़ा कुछ। ਲਓ ਵੀ ਆ ਗਏ ਆਪਾਂ ਪੀਸੀ ਹੋਟਲ। ਇੱਧਰ ਰੇਸ਼ਮ ਚਾਹ ਬਣਾਉਣ ਲੱਗਾ ਸਾਡੇ ਲਈ, ਤੇ ਇੱਧਰ ਸੋਨੀਆ ਵੈਲਕਮ ਤੁਹਾਨੂੰ ਲਾਹੌਰ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਇੰਜੋਏ ਕੀਤਾ ਆਪਾਂ ਲਾਹੌਰ 'ਚ। ਤੇ ਉਹ ਨਹੀਂ ਇਸਲਾਮਾਬਾਦ ਨਹੀਂ ਕੀਤਾ? ਇਸਲਾਮਾਬਾਦ ਨਹੀਂ, ਲਾਹੌਰ ਆਪਣਾ ਪੰਜ ਹੈ। ਨਹੀਂ, ਲਾਹੌਰ ਕੀ ਲੱਗਾ ਤਾਂ ਇਸਲਾਮਾਬਾਦ ਕੀ ਲੱਗੇ, ਕਿਵੇਂ ਦਾ ਲੱਗਾ? ਇਸਲਾਮਾਬਾਦ ਬਹੁਤ ਸੋਹਣਾ ਸ਼ਹਿਰ ਹੈ। ਐਂ ਲੱਗਦਾ ਕਿ ਜਿਵੇਂ ਤੁਸੀਂ ਬਾਹਰ ਆਏ ਹੁੰਦੇ ਹੋ, ਫੋਰਨ 'ਚ ਆਏ ਹੁੰਦੇ ਹੋ। ਇੰਨੀਆਂ ਸੋਹਣੀਆਂ ਸੜਕਾਂ, ਮਤਲਬ ਪਹਾੜ, ਸਾਰਾ ਕੁਝ ਵਧੀਆ ਹੈ। ਬਟ ਜਿਹੜਾ ਇੱਕ ਆਪਣਾਪਨ ਵਾਲੀ ਜਿਹੜੀ ਫੀਲ ਆਉਂਦੀ, ਉਹ ਸਾਨੂੰ ਲਾਹੌਰ 'ਚ ਆਉਂਦੀ ਹੈ। ਐਂ ਸਾਨੂੰ ਬਾਹਰੋਂ ਲੱਗ ਰਿਹਾ ਸੀ ਕਿ ਘਰ ਆ ਗਏ ਅਸੀਂ। ਅੱਛਾ, ਇਸਲਾਮਾਬਾਦ ਨਹੀਂ ਤੋਂ ਆਏ ਜੇ? ਹਾਂ, ਇੱਕ ਇੱਥੋਂ ਦਾ ਪੀਸੀ ਵੀ ਬਹੁਤ ਵਧੀਆ ਹੈ ਲਾਹੌਰ ਦਾ। ਮੈਂ ਪਹਿਲਾਂ ਹੋਰ ਹੋਟਲ ਕਰਾਉਣ ਲੱਗਾ ਪਹਿਲਾਂ, ਮੰਨਦਾ ਮੈਂ ਹੋਰ ਕੋਈ ਕਰਵਾਣੇ ਲੱਗੇ ਸੀ, ਮੈਂ ਕਿਹਾ ਅਸੀਂ ਵੇਰ ਜਾਣਾ ਹੈ, ਅਸੀਂ ਨਹੀਂ ਰਹਿਣਾ ਉੱਥੇ। ਆਂਦਾ ਅਸੀਂ ਕੋਈ ਨਹੀਂ ਰਹਿਣਾ ਭਾਈ। ਨਹੀਂ, ਸਹੀ ਗੱਲ ਹੈ। ਮੈਨੂੰ ਮੈਂ ਫੇਰ ਆਈਡੀਆ ਗਿਆ ਵੀ ਚੱਕਰਾਂ 'ਚ ਤੇ ਆਪਾਂ ਆ ਗਏ ਰੇਸ਼ਮ ਨੂੰ ਪਸੰਦ ਹੈ, ਮੈਂ ਇੱਥੇ ਹੀ ਹੋਣਾ। ਸਹੀ ਗੱਲ ਹੈ। ਅਸੀਂ ਪੀਸੀ ਤੇ ਲਾਹੌਰ ਨਾ ਇੱਕ ਇੱਥੇ ਘਰ ਵਾਲੀ ਫੀਲ ਆਉਂਦੀ ਹੈ। ਤੇ ਹੁਣ ਲਾਹੌਰ ਦੀਆਂ ਜੁੱਤੀਆਂ ਖਰੀਦ ਲਈਆਂ, ਕੀ ਲਿਆ ਲਾਹੌਰ ਦਾ? ਮੈਂ ਜੀ ਆਹ ਦੇਖੋ, ਉਵੇਂ ਤੇ ਪਾਉਂਦੇ ਆ ਮੁੰਡੇ, ਪਰ ਮੈਂ ਫੈਸ਼ਨ ਚਲਾਉਣਾ ਹੈ ਕਿ ਕੁੜੀਆਂ ਵੀ ਪਾਣ। ਅੱਛਾ, ਕੁੜਤਾ ਸਲਵਾਰ ਇਹ ਹੈਂਡਮੇਡ ਹੈ ਬਿਲਕੁਲ। ਇਹ ਕੋਈ ਪੇਂਟ ਨਹੀਂ ਕੀਤਾ ਹੋਇਆ। ਜ਼ਿਆਦਾਤਰ ਅਸੀਂ ਪੰਜਾਬ 'ਚ ਦੇਖਦੇ ਹਾਂ ਵੀ ਇਹ ਪੇਂਟ ਜਿਹਾ ਕੀਤਾ ਹੁੰਦਾ ਹੈ। ਇਹ ਹੱਥ ਦੀ ਕਢਾਈ ਹੈ ਔਰ ਬਹੁਤ ਸੋਹਣੀ ਜੁੱਤੀ ਹੈ, ਔਰ ਇਹ ਮੁੰਡੇ ਪਾਉਂਦੇ, ਬਟ ਮੈਂ ਕੁੜੀਆਂ ਦਾ ਸਟਾਈਲ ਚਲਾਉਣਾ ਕੁੜਤਾ ਸਲਵਾਰ ਦੇ ਨਾਲ। ਬਹੁਤ ਸੋਹਣੀ ਹੈ। ਆਂਦਾ ਵੀ ਉਹ ਗੱਲ ਨਹੀਂ ਵੀ ਫੈਸ਼ਨ ਹੁਣ ਇਸ ਤਰ੍ਹਾਂ ਬਣਦੇ। ਬਿਲਕੁਲ। ਔਰ ਰੇਸ਼ਮ ਨੇ ਲਈ ਫੁੰਮਣ ਵਾਲੀ ਜੁੱਤੀ, ਔਰ ਮੈਂ ਬਹੁਤ ਸਾਰੀਆਂ ਜੁੱਤੀਆਂ ਲਈਆਂ ਆ। ਐਕਚੁਅਲੀ ਮੈਂ ਵਿਖਾਉਣ ਬੈਠੀ ਤੇ ਪੂਰਾ ਐਡਾ ਲਿਫਾਫਾ ਭਰਿਆ ਹੋਇਆ ਹੈ। ਸੋ ਮੈਂ ਇੰਨਾ ਜ਼ਿਆਦਾ ਸਮਾਨ ਖਰੀਦ ਚੁੱਕੀ ਹਾਂ ਕਿ ਮੈਨੂੰ ਐਂ ਲੱਗ ਰਿਹਾ ਕਿ ਮੇਰਾ ਸਮਾਨ ਲੰਘਣ ਦੇਣ ਬਸ। ਨਹੀਂ, ਲੰਘਣ ਦੇਣਗੇ, ਕੋਈ ਨਹੀਂ। ਉਧਰ ਜਾ ਕੇ ਫਿਰ ਪੂਰੇ ਫੈਸ਼ਨ ਹੋਣ ਜੁੱਤੀ ਦਾ, ਤੇ ਆ ਫੈਸ਼ਨ ਚਲਾ ਦੋ। ਕਿਹੜਾ ਸੂਟ ਪਾਉਣਾ ਇਹਦੇ ਨਾਲ? ਇਹਦੇ ਨਾਲ ਤੇ ਮੈਂ ਪਾਉਂਗੀ ਕੁੜਤਾ ਸਲਵਾਰ। ਹਾਂ, ਕੁੜਤਾ ਸਲਵਾਰ ਨਵਾਂ ਫੈਸ਼ਨ ਚਲਾ ਦੇਣਾ। ਹਾਂ, ਨਵਾਂ ਫੈਸ਼ਨ ਹੈ ਜੁੱਤੀ ਕੁੜਤਾ ਸਲਵਾਰ, ਤਾਂ ਕਿ ਸਾਰੇ ਡਿਮਾਂਡ ਕਰਨ ਸਾਡੇ ਲਈ ਵੀ ਅਗਲੀ ਵਾਰੀ ਜਾ ਕੇ ਲੈ ਕੇ ਆਈ। ਨਹੀਂ, ਹੁਣ ਸੂਟਾਂ ਸਾਟਾਂ ਦੀ ਹੋ ਗਈ ਪਰਚੇਜ਼ਿੰਗ ਪੂਰੀ? ਸੂਟ ਤੇ ਮੇਰੀ ਕਹਿੰਦੇ ਨਾ ਵੀ ਨੀਤ ਨਹੀਂ ਭਰਦੀ ਬੰਦੇ ਦੀ, ਉਹ ਨਹੀਂ ਭਰਦੀ। ਮੈਂ ਹਜੇ ਵੀ ਜਾਨੀ ਆ ਨਾ, ਤੇ ਰੇਸ਼ਮ ਮੈਨੂੰ ਕਹਿੰਦਾ ਵੀ ਕਿੱਥੇ ਪਾਏਂਗੀ, ਕਿੰਨੇ, ਤੇ ਸਾਡੇ ਐਕਚੁਅਲੀ ਬਹੁਤ ਸੂਟਕੇਸ ਹੋ ਚੁੱਕੇ ਆ। ਬਟ ਮੈਂ ਹੁਣ ਜਾਂਦੇ ਫਿਰ ਵਾਪਸੀ ਵੀਜ਼ਾ ਲਵਾ ਲੈਣਾ, ਮੈਂ ਆਉਂਦੇ ਜਾਂਦੇ ਰਿਹਾ ਕਰਨਾ। ਚਲੋ, ਕੀ ਕਹਿੰਦੇ ਆ ਵੀ ਕੁਛ ਨਾ ਕੁਛ ਛੱਡ ਜਿਓ ਨਾ ਇੱਥੇ ਲੈਣ ਵਾਸਤੇ, ਨਹੀਂ ਸਾਰਾ ਕੁਝ ਲੈ ਜਾਓ। ਨਹੀਂ, ਵੇਖੋ ਮੇਰੀ ਗੱਲ, ਫਿਰ ਵੀਜ਼ਾ ਕਾਹਤੋਂ ਲਾਉਣਾ ਜੀ, ਸਾਰਾ ਕੁਝ ਲੈ ਕੇ? ਮੈਂ ਲੈ ਕੇ ਨਹੀਂ ਸਾਰਾ, ਵੇਖੋ ਪਤਾ ਕੀ ਹੈ, ਯਾਦਾਂ ਤੇ ਹਰ ਵਾਰੀ ਨਵੀਆਂ ਹੁੰਦੀਆਂ। ਹਾਂ, ਜਿਹੜੇ ਸੂਟ ਹੈ ਨਾ ਉਹਨਾਂ ਦੇ ਫੈਸ਼ਨ ਤੇ ਨਵੇਂ ਆਉਂਦੇ ਰਹਿੰਦੇ ਆ, ਔਰ ਨਵੇਂ ਸੂਟ ਆਉਂਦੇ ਰਹਿੰਦੇ ਆ, ਔਰ ਕੁੜੀਆਂ ਦੀ ਕਦੀ ਭੁੱਖ ਜਿਹੜੀ ਸੂਟਾਂ ਵਾਸਤੇ ਖਤਮ ਨਹੀਂ ਹੁੰਦੀ, ਉਹ ਵੱਧਦੀ ਰਹਿੰਦੀ ਹੈ। ਸੋ ਇੱਥੋਂ ਦੇ ਅਸੀਂ ਬੜੇ ਕਿਹੜੇ ਆ ਬਿਸਕਿਟ ਖਲੀਫਾ ਇਹਨਾਂ ਭੇਜਦੇ ਹੁੰਦੇ, ਜਿਹੜੇ ਵੀ ਆਉਣ ਨਾ ਇਹਨਾਂ ਦੀ ਬਹੁਤ ਡਿਮਾਂਡ ਹੁੰਦੀ। ਮੈਂ 2, 4, 5 ਡੱਬੇ ਭੇਜਣੇ ਹੁੰਦੇ। ਹਾਂ, ਬਹੁਤ ਸਵਾਦ ਬਿਸਕਿਟਸ ਆਏ ਐਕਚੁਅਲੀ। ਖਲੀਫਾ ਖਤਾਈ ਜਿਹੜੇ ਜਾਣਦੇ ਨੇ ਨਾ, ਉਹ ਜਿਹਨੂੰ ਪਤਾ ਲੱਗਣਾ ਨਾ ਵੀ ਸਵੇਰੇ ਕੋਈ ਆ ਰਿਹਾ ਵੀ ਯਾਰ ਮੇਰੇ ਲਈ ਖਲੀਫਾ ਖਤਾਈ ਦੇ ਖਿਲਾ ਦੀ। ਨਹੀਂ, ਸਹੀ ਇਹ ਗੱਲ ਲਿਆਉਣੀ ਔਖੀ ਹੈ, ਕਿਉਂਕਿ ਅੰਦਰੋਂ ਜਾ ਕੇ ਬਾਜ਼ਾਰ 'ਚ ਲਿਆਉਣੀ ਪੈਂਦੀ, ਤੰਗ ਗਲੀਆਂ 'ਚ। ਅੱਛਾ, ਤੰਗ ਗਲੀਆਂ ਦੇ ਵਿੱਚ ਮਿਲਦੀ ਹੈ, ਪਰ ਬਹੁਤ ਜ਼ਿਆਦਾ ਸਵਾਦ ਹੈ। ਰੇਸ਼ਮ, ਤੁਸੀਂ ਆਪਣੀ ਉਹ ਜੁੱਤੀ ਤੇ ਵਿਖਾਓ, ਫੁੰਮਣ ਵਾਲੀ ਜੁੱਤੀ ਵਾਹ ਵੀ ਰੇਸ਼ਮ। ਮਨੀ ਤੂੰ ਕੀ ਲਿਆ ਬਾਈ? ਮਨੀ ਨੇ ਆਪ ਸੁਝਾਈਆਂ ਥੱਲੇ ਖੁੱਸੇ ਆ ਮਨੀ ਆ ਲੈ ਵੀ ਖੁੱਸੇ। ਮਨੀ ਜਾ ਮੇਰਾ ਲਿਫਾਫਾ ਫੜ ਲਿਆ, ਮੇਰੇ ਕਮਰੇ 'ਚ ਭੱਜ ਕੇ ਜਾ, ਭੱਜ ਕੇ ਲਿਆ ਜਾ, ਹਾਂ ਲਿਫਾਫਾ ਫੜ ਲਿਆ। ਆ ਦੇਖੋ, ਇਹ ਜਿਹੜੀ ਜੁੱਤੀ ਹੈ ਨਾ, ਇਹ ਅਸੀਂ ਅਕਸਰ ਪਾਈ ਦੀ ਹੈ ਜਿੱਦਣ ਸਿਆਲਾਂ ਦੇ ਵਿੱਚ ਨਾ, ਖਾਸ ਤੌਰ ਤੇ ਜਰਾਬਾਂ ਪਾ ਕੇ ਨਾਲ। ਤੇ ਹਾਂ, ਆਪਣਾ ਫੈਸ਼ਨ ਚਲਾਓ, ਜਰਾਬਾਂ ਪਾ ਕੇ
ਫਿਰ ਉੱਤੇ ਚਾਦਰ ਮੋਢਿਆਂ ਤੇ ਰੱਖ ਕੇ ਪੂਰਾ ਸਟਾਈਲ ਇਹਦੇ ਨਾਲ ਬਣਦਾ। ਅੱਛਾ ਹਾਂ। ਨਹੀਂ ਮੈਨੂੰ ਬਹੁਤ ਸੋਹਣੀ ਲੱਗੀ ਸੀਗੀ ਇਹ ਫੁੰਮਣ ਵਾਲੀ ਜੁੱਤੀ। ਤੇ ਰੇਸ਼ਮ ਕਹਿੰਦਾ ਵੀ ਉੱਥੇ ਕਿਸੇ ਨੇ, ਮੈਂ ਜੇ ਉਹੀ ਚੀਜ਼ ਪਾਉਣੀ ਚਾਹੀਦੀ ਜਿਹੜੀ ਕਿਸੇ ਨੇ ਨਾ ਪਾਈ ਹੋਵੇ। ਹਾਂ ਬੀ ਅ ਫੈਸ਼ਨ ਆਈਕਨ। ਹਾਂ। ਹੁਣ ਇਹਦੇ ਸਾਰੇ ਦੋਸਤਾਂ ਨੇ ਇਹੀ ਕਹਿਣਾ ਵੀ ਸਾਨੂੰ ਵੀ ਫੁੰਮਣ ਵਾਲੀ ਜੁੱਤੀ ਲਿਆ ਕੇ ਦੇ। ਮੈਂ ਹੁਣੇ ਤੂੰ ਸਟੋਰੀ ਪਾ ਵੇਖੀ, ਤੈਨੂੰ ਆਈ ਨਹੀਂ ਹੁਣੇ ਰਿਕੁਐਸਟ। ਪਰ ਆਪਾਂ ਰੱਖ ਕੇ ਕਿੱਥੇ ਲੈ ਕੇ ਜਾਣੀਆਂ ਨੇ? ਮੈਨੂੰ ਲੱਗਦਾ ਵੀ ਆਪਾਂ ਇੱਥੇ ਆਹੀ। ਹਾਂ ਬਿਲਕੁਲ। ਹੋਰ ਕੀ ਵਧੀਆ ਲੱਗਾ ਫਿਰ ਇਸਲਾਮਾਬਾਦ ਦਾ? ਇਸਲਾਮਾਬਾਦ ਦਾ ਕੀ ਵਧੀਆ ਲੱਗਾ? ਪੰਜਾ ਸਾਹਿਬ ਗਏ? ਹਾਂ ਪੰਜਾ ਸਾਹਿਬ ਬਹੁਤ ਵਧੀਆ ਲੱਗਾ, ਬਹੁਤ ਮਜ਼ਾ ਆਇਆ ਉੱਥੇ ਜਾ ਕੇ। ਔਰ ਉੱਥੇ ਜਦੋਂ ਅਸੀਂ ਇੰਨੇ ਥੱਕੇ ਗਏ ਸੀਗੇ, ਪਰ ਜਦੋਂ ਉੱਥੇ ਸਰੋਵਰ 'ਚ ਅਸੀਂ ਪੈਰ ਪਾਏ ਉਦੋਂ ਮੇਰੀ ਪੂਰੀ ਥਕਾਵਟ ਲੱਥ ਗਈ। ਮਤਲਬ ਮੈਨੂੰ ਬੜਾ ਪੋਜ਼ਿਟਿਵ ਜਿਹਾ ਫੀਲ ਹੋਇਆ ਬਾਬਾ ਜੀ ਦੇ ਦਰਬਾਰ 'ਚ ਉੱਥੇ ਜਾ ਕੇ। ਉਵੇਂ ਵੀ ਉੱਥੇ ਪਹਾੜੀਆਂ ਨੇ ਸਾਈਡਾਂ ਤੇ ਉੱਤੇ ਕਿਹਦੇ ਨਾਲ ਵੈਦਰ ਬਹੁਤ ਵਧੀਆ ਹੁੰਦਾ ਉੱਥੇ ਦਾ। ਆ ਮੈਂ ਇੱਕ ਰਿੰਗ ਲਈ ਉੱਥੋਂ ਇਸਲਾਮਾਬਾਦ ਦੀ ਯਾਦ 'ਚ। ਅੱਛਾ। ਆਈ ਡੋਨਟ ਨੋ ਇਹ ਕੀ ਹੈ, ਇਹਦੇ ਵਿੱਚ ਉਹਨੇ ਕਿਹਾ ਤੇ ਹੈ ਨੀਲਮ ਜਾਂ ਕੋਈ ਨਾਗ ਹੈ, ਪਰ ਮੈਨੂੰ ਇਹ ਸੋਹਣੀ ਲੱਗੀ ਸੀਗੀ, ਮੈਂ ਸੋ ਇਹ ਲੈ ਲਈ। ਤੇ ਇੱਥੇ ਚੈਨਲਾਂ ਤੇ ਤੁਸੀਂ ਛਾਏ ਪਏ ਹਰ ਬੰਨੇ, ਤੁਹਾਡੀ ਉਹ ਰੀਲਾਂ ਚੱਲਣੀਆਂ। ਬਿਲਕੁਲ ਮੈਨੂੰ ਬਹੁਤ ਬਾਜ਼ਾਰ ਗਿਆ ਲਾਹੌਰ, ਇੱਥੇ ਜਿਸ ਤਰ੍ਹਾਂ ਪੰਜਾਬ 'ਚ ਨਹੀਂ ਸਾਡੇ ਇੰਡੀਆ ਫੋਟੋਆਂ ਖਿਚਾਉਂਦੇ, ਬਾਹਰ ਲਾਈਨ ਲੱਗ ਗਈ। ਹਾਂ ਮੈਂ ਹੈਰਾਨ, ਇੱਥੇ ਲੋਕੀ ਮੈਨੂੰ ਪਛਾਣਨ ਦੇ ਹੈ। ਅਸੀਂ ਜੁੱਤੀ ਲੈ ਰਹੇ ਸੀਗੇ, ਉਹ ਬਾਰ-ਬਾਰ ਆਈ ਜਾਣ, ਕਾਫੀ ਸਾਰੇ ਲੋਕੀ ਇਕੱਠੇ ਹੋ ਗਏ, ਫਿਰ ਅਸੀਂ ਉੱਥੋਂ ਜੁੱਤੀਆਂ ਲੈ ਕੇ ਬਸ ਨਿਕਲ ਗਏ। ਹਾਂ ਰੀਲਾਂ ਵੇਖ ਰਹੀਆਂ ਲੋਕਾਂ ਨੇ। ਮਰੀਮ ਦੀ ਤੁਸੀਂ ਤਾਰੀਫ ਕਰਦੀ ਹੈ। ਬਿਲਕੁਲ ਜਿਹੜੀ ਮੈਂ ਮਰੀਮ ਦੀ ਤਾਰੀਫ ਕੀਤੀ ਹੈ ਨਾ, ਉਹ ਵਾਲੀ ਵੀਡੀਓ ਜਿਹੜੀ ਹੈ ਨਾ ਬਹੁਤ ਵਾਇਰਲ ਹੋ ਗਈ ਹੈ। ਮਰੀਮ ਹੈ ਹੀ ਤਾਰੀਫ ਦੇ ਕਾਬਿਲ, ਸੋਹਣੀ ਬੜੀ ਹੈ। ਲੈ ਇਧਰੋਂ ਜੁੱਤੀਆਂ ਦਾ ਛਾਪਰ ਚੱਕ ਲਿਆ। ਇਹ ਕੀ ਜੁੱਤੀਆਂ ਦੀਆਂ? ਨਹੀਂ ਹੋਰ ਵੀ ਹੋਣੀਆਂ ਹੋਰ ਵੀ ਹੈਗੇ ਸਾਡੇ ਮੁੰਡਾ ਦਾ ਲਫਾਫੇ ਛਾਪਰ, ਤੁਹਾਡੇ ਛਾਪਰ ਕਹਿੰਦੇ। ਹਾਂ ਛਾਪਰ ਨੇ ਸਾਡੇ। ਵਾਹ ਚਲੋ ਇਹੀ ਪੂਰੀ ਲਾ ਕੇ ਫੋਟੋ ਦੱਸ ਦੇ। ਆ ਦੇਖੋ ਹਾਂ ਠੀਕ ਹੈ। ਇਹ ਮੇਰੀਆਂ ਜੁੱਤੀਆਂ ਜਿਹੜੀਆਂ ਹੁਣ ਮੈਂ ਇਹ ਕਿੰਨੀਆਂ ਲਿਆਂਦੀਆਂ? ਵਾਧੂ ਲਿਆਂਦੀਆਂ ਮੈਂ, ਐਕਚੁਅਲੀ ਹੋਰ ਵੀ ਹੋਣੀਆਂ। 20-25 ਲਿਆਉਣੀਆਂ। ਅੱਛਾ। ਮੈਂ ਪੜਫੁੜ ਕੇ ਰੋਕਿਆ, ਮੈਂ ਕਿਹਾ ਇਹਨੂੰ 20-25 ਦੇ ਆਈਆਂ। ਫੜ ਕੇ ਰੋਕਿਆ। ਇਹ ਦੇਖੋ ਕਿੰਨੀ ਸੋਹਣੀ ਕਿਊਟ ਜੁੱਤੀ ਹੈ ਹਨਾ, ਗ੍ਰੀਨ ਕਲਰ। ਤੁਸੀਂ ਮੈਨੂੰ ਦੱਸ ਦੇ, ਮੈਨੂੰ ਰਾਣੇ ਨੂੰ ਫੋਨ ਕਰਦਾ, ਤੁਹਾਨੂੰ ਹੋਰ ਡਿਸਕਾਊਂਟ ਕਰਦਾ। ਉਹ ਮੈਨੂੰ ਦੱਸਿਆ ਨਹੀਂ, ਉਹਨੂੰ ਫੋਨ ਕਰ ਦੇਣਾ ਮੈਂ। ਕੋਈ 5 ਮਿੰਟ ਬਾਅਦ ਮੈਨੂੰ ਚੇਤਾ ਕਰਾਉਣਾ ਰਹਿਣਾ, ਇੰਨੀ ਜਾਣਾ ਸਮਾਨ ਜ਼ਿਆਦਾ ਹੋ ਗਿਆ, ਬੈਗ ਨਹੀਂ ਲੈਣਾ। ਇਹ ਓਵਰਆਲ ਤੁਸੀਂ ਉਵੇਂ ਦੱਸ ਦਿਓ ਕਿੰਨੀਆਂ। ਨਹੀਂ ਮੈਂ ਤੁਹਾਨੂੰ ਵਿਖਾਣੀ ਰਹਿੰਦੀ ਆ। ਆਹ ਤੇ ਮੁੰਡਿਆਂ ਵਾਲੀ ਹੈ। ਮੈਂ ਮੁੰਡਿਆਂ, ਮੈਂ ਕੁੜੀ ਦੇ ਮੁੰਡੇ 'ਚ ਕੋਈ ਫਰਕ ਨਹੀਂ ਹੁੰਦਾ, ਮੈਂ ਆਪਣਾ ਫੈਸ਼ਨ ਚਲਾਉਣਾ ਹੈ ਬਸ। ਮੁੰਡੇ ਸੋਹਣੀਆਂ ਜੁੱਤੀਆਂ ਪਾ ਸਕਦੇ, ਕੁੜੀਆਂ ਨਹੀਂ ਪਾ ਤੇ ਸਕਦੀਆਂ। ਤੁਸੀਂ ਫਿਰ ਆਹ ਪਾਓ। ਕਿਹੜੀ? ਆਹ ਜਿਹੜੀ ਪਈ ਥੱਲੇ। ਨਹੀਂ ਉਹ ਵਾਲੀ ਹੋ ਗਈ, ਉਹ ਮੈਨੂੰ ਨਹੀਂ ਪਸੰਦ। ਆਹ ਦੇਖੋ ਕਿੰਨੀਆਂ ਸੋਹਣੀਆਂ ਕਿਊਟ ਜਿਹੀਆਂ ਜੁੱਤੀਆਂ। ਮੈਂ ਤੁਸੀਂ ਕਹਿਣਾ ਕੋਈ ਰੰਗ ਛੱਡ ਵੀ ਦੇ ਹੁਣ। ਆ ਪਰਪਲ ਇਹ ਮੈਨੂੰ ਲੱਗਦਾ ਆਪਣੀ ਵੀਡੀਓ 15 ਮਿੰਟਾਂ ਦੀ ਹੋ ਜਾਣੀ ਹੈ। ਨਹੀਂ 15 ਨਹੀਂ, ਮੈਂ ਛੇਤੀ ਵਿਖਾਣੀ ਆ, ਛੇਤੀ। ਆ ਦੇਖੋ ਆ ਕਲਰ ਆ ਇਹਦੇ ਹਨਾ। ਮਨੀ ਹੈਲਪ ਕਰ ਬਈ, ਜੁੱਤੀਆਂ ਵਿਖਾ ਫਟਾਫਟ। ਹਾਂ ਛੇਤੀ ਵਿਖਾ ਨਾ ਮਨੀ। ਆਹ ਤੇ ਮੁੰਡਿਆਂ ਵਾਲੀ ਹੈ। ਐਕਚੁਅਲੀ ਸਾਡੇ ਇਹ ਮੁੰਡਿਆਂ ਵਾਲੀ ਇਹ ਸਾਡੇ ਕਿਸੇ ਸਿੰਗਰ ਨੇ ਮੰਗਵਾਈ ਸੀਗੀ ਪੰਜਾਬ ਤੋਂ। ਕਿਹੜੇ ਸਿੰਗਰ ਦੀ ਹੈ? ਗਲਬ ਦੀ। ਅੱਛਾ ਗਲਬ ਦੀ ਜੁੱਤੀ ਜੀ। ਗਲਬ ਦੀ ਜੁੱਤੀ ਪਹਿਲਾਂ ਮਸ਼ਹੂਰ ਹੋਣ ਦੀ ਉਹਦੇ ਕੋਲ ਜਾਣ ਤੋਂ ਪਹਿਲਾਂ। ਹਾਂ ਰਹੀਆਂ ਮੈਂ 2 ਹੀ ਰਹੀਆਂ। ਹਾਂ ਆਪੋ ਹੋ ਗਈਆਂ। 40 ਛਾਪਾਂਗਾ ਨਾ। ਨਹੀਂ ਆ ਨਹੀਂ ਹੋ ਰਹੀਆਂ। ਇਹ ਆਪਣੀ ਹੈ, ਇਹ ਆਪਣੀ ਪਾਈ ਕਿਉਂਕਿ ਦੂਜੀ ਪਾਈ ਸੀਗੀ ਨਾ। ਡਰੈਸਾਂ ਨਾਲ ਉਹਨਾਂ ਦੇ ਜੁੱਤੀਆਂ ਕਰਦੀਆਂ। ਇਹ ਲੋ ਸਾਰਾ ਖਰੀਦ ਲਿਆ। ਅਲੇ ਇੰਨੇ ਛਾਪਰ ਇੱਕ ਹੋਰ ਗਏ ਉਧਰ। ਆ ਵਾਲੀ ਖੋਲ ਕੇ ਦਿਖਾ ਨਾ ਹੁਣ। ਆ ਖੋਲ। ਆ ਵੀ ਮੁੰਡਿਆਂ ਵਾਲੀ ਹੈ। ਸਾਰੀਆਂ ਮੁੰਡਿਆਂ ਦੀਆਂ ਹੀ ਹੈ। ਵੇਖੋ ਮੁੰਡੇ ਕੁੜੀ 'ਚ ਕੋਈ ਫਰਕ ਨਹੀਂ ਹੁੰਦਾ। ਜੇ ਤੁਹਾਡੀ ਸੀਐਮ ਕੁੜੀ ਬਣ ਸਕਦੀ ਹੈ ਤੇ ਅਸੀਂ ਮੁੰਡਿਆਂ ਵਾਲੀਆਂ ਜੁੱਤੀਆਂ ਨਹੀਂ ਪਾ ਸਕਦੇ। ਚਲੋ ਵਧੀਆ ਜੀ। ਲੋ ਵੀ ਇਹ ਸਾਰਾ ਦਿਨ ਆਪਾਂ ਫਿਰਦੇ ਤੁਰਦੇ ਰਹੇ ਤੇ ਵਾਹਵਾ ਦਿਨਾਂ ਬਾਅਦ ਮੈਂ ਵਲੌਗ ਬਣਾਉਣ ਲੱਗਾ। ਜਦੋਂ ਦੇ ਟੂਰ ਤੇ ਗਿਆ ਉਸ ਤੋਂ ਬਾਅਦ ਬਣਾਇਆ ਆ ਕੇ। ਤੇ ਮੈਂ ਕਿਹਾ ਤੁਹਾਡੀਆਂ ਜੁੱਤੀਆਂ ਦੀ ਲੈਣ ਜਿਹੜੀ ਨਾ ਇੱਕ ਵਾਰੀ ਸਾਰੀਆਂ ਦੀ ਵਿਖਾਦਾ ਵੀ ਇੰਨੀਆਂ ਜੁੱਤੀਆਂ ਲਾਹੌਰੋਂ ਲੈ ਚੱਲੀ ਆ ਸੋਨੀਆ।
ਹੋਰ ਵੀ ਹੈਗੇ ਲਿਫਾਫੇ ਭਰੇ ਉੱਧਰ ਆ, ਉਹ ਚੱਕ ਕੇ ਪਏ। ਲਿਆਇਆ। ਮੇਰੀ ਮੰਮੀ ਨੇ ਵੀ ਭਾ- ਬਹੁਤ ਸਾਰੀਆਂ ਭਾਵੇਂ ਲਈਆਂ। ਤੁਹਾਡੇ ਟੈਕਸ ਲਾ ਦੇਣ ਵੀ ਇਹਨਾਂ ਵੇਚਣੀਆਂ ਜਾ ਕੇ। ਨਹੀਂ ਟੈਕਸ ਤੇ ਨਹੀਂ ਲਾਉਂਦੇ ਨਹੀਂ ਕਿਉਂਕਿ ਏਦਾਂ ਵੀ ਹੁੰਦਾ ਵੀ ਕਹਿੰਦੇ ਵੀ ਤੁਸੀਂ ਆਪਣੇ ਕਾਰੋਬਾਰ ਵਾਸਤੇ ਲੈ ਕੇ ਜਾਣ, ਬਿਜ਼ਨਸ ਲਈ ਲੈ ਕੇ ਜਾ ਰਹੇ ਹੋ। ਮੇਰੇ ਸਾਈਜ਼ ਦੀਆਂ ਜੁੱਤੀਆਂ ਹੁਣ ਕਾਰੋਬਾਰ 'ਚ ਇੱਕੋ ਸਾਈਜ਼ ਦੀਆਂ ਥੋੜਾ ਹੁੰਦੀਆਂ ਆ, ਉਹ ਤੇ ਵੱਖ-ਵੱਖ ਸਾਈਜ਼ਾਂ ਦੀਆਂ ਹੁੰਦੀਆਂ ਆ। ਇਹ ਤੇ ਮੇਰੇ ਸਾਈਜ਼ ਦੀਆਂ ਆ ਸਾਰੀਆਂ। ਲਓ ਵੀ ਵੀਡੀਓ ਹੋ ਗਈ ਆਪਣੀ ਲੰਮੀ, ਮਿਲਦੇ ਆ ਤੁਹਾਨੂੰ ਫੇਰ ਕੱਲ ਨਵੇਂ ਵੀਡੀਓ ਚ, ਰੱਬ ਰੱਖਾ।